ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 27 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੌਕ, ਇਕਬਾਲ ਜੌਹਲ, ਗੁਰਦੇਵ ਸਿੰਘ ਐਲ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਸਿਕੰਦਰ ਸਿੰਘ ਅਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਜੀ ਸਰੋਤਿਓ, ਜਿਸ ਦਾ ਤੁਹਾਨੂੰ ਪਤਾ ਹੀ ਆ ਵੀ ਅਪਡੇਟ ਅਮਰੀਕਾ ਪ੍ਰੋਗਰਾਮ ਜੋ ਆਪਾਂ ਪੰਜਾਬੀ ਰੇਡੀਓ USA ਦੇ 15 ਜਿਹੜੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ, ਬੇਕਰਸਫੀਲਡ, ਫ੍ਰਿਜ਼ਨੋ, ਮੋਡੈਸਟੋ, ਸਟਾਕਟਨ, ਸੈਕਰਾਮੈਂਟੋ, ਯੂਬਾ ਸਿਟੀ ਤੇ ਬੇ ਏਰੀਆ। ਇਸ ਤੋਂ ਬਿਨਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਪ ਦੇ ਰਾਹੀਂ ਫੇਸਬੁੱਕ, YouTube ਤੇ ਇਹ ਲਾਈਵ ਪ੍ਰੋਗਰਾਮ ਸੁਣਦੇ ਹੋ। ਕੀ ਕੁਝ ਦੁਨੀਆ 'ਚ ਵਾਪਰ ਰਿਹਾ ਹੈਗਾ, ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਬਹੁਤ ਤੇਜ਼ੀ ਦੇ ਨਾਲ ਵਰਲਡ ਲੈਵਲ ਦੇ ਉੱਤੇ ਚੇਂਜਸ ਆ ਰਹੀਆਂ ਹੈਗੀਆਂ। ਇਮੀਗ੍ਰੇਸ਼ਨ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਆ ਨੰਬਰ 1 ਮੁੱਦਾ ਅਮਰੀਕਾ ਦੇ ਵਿੱਚ ਬਣਿਆ ਹੋਇਆ ਹੈਗਾ। ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਖਬਰਾਂ ਆ ਉਹ ਹੁੰਦੀਆਂ ਹੈਗੀਆਂ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੱਲ ਵੀ ਆਪਾਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਬਾਰਡਰ ਪੈਟਰੋਲ ਦੇ ਚੀਫ ਕਮਾਂਡਰ ਗ੍ਰੈਗ ਬੋਬੀਨੋ, ਉਹਦੀ ਜੌਬ ਜਿਹੜੀ ਚੱਲ ਗਈ ਹੈਗੀ ਆ ਤੇ ਉਹ ਹੁਣ ਵਾਪਸ ਐਲ ਸੈਂਟਰੋ ਜਿੱਥੇ ਬੇਸ ਸੀ ਉੱਥੇ ਉਹ ਚਲੇ ਗਏ ਹੈਗੇ ਆ, ਉੱਥੇ ਜਾ ਰਹੇ ਹੈਗੇ ਆ। ਤੇ ਡਿਪਾਰਟਮੈਂਟ ਆਫ ਹੈਲਥ, ਡਿਪਾਰਟਮੈਂਟ ਆਫ ਜਿਹੜੀ ਇਮੀਗ੍ਰੇਸ਼ਨ ਸਰਵਿਸਿਜ਼ ਆ, ਆਈਸ ਵਾਲਿਆਂ ਨੇ ਤੇ DHS ਨੇ ਇਹਨਾਂ ਨੇ ਦੱਸਿਆ ਵੀ ਇਹ ਬਿਲਕੁਲ ਸਹੀ ਖਬਰ ਆ ਵੀ ਜਦੋਂ 37 ਸਾਲਾਂ ਦਾ ਐਲੈਕਸ ਪ੍ਰੈਟੀ ਬਾਰਡਰ ਪੈਟਰੋਲ ਏਜੰਟ ਦੇ ਰਾਹੀਂ ਮਾਰਿਆ ਗਿਆ। ਇਸ ਤੋਂ ਪਹਿਲਾਂ ਇੱਕ ਬੀਬੀ ਦਾ ਕਤਲ ਕੀਤਾ ਗਿਆ ਸੀ ਤੇ ਉਸ ਨੂੰ ਲੈ ਕੇ ਜੋ ਮਾਹੌਲ ਆ ਉਹ ਬਹੁਤ ਗਰਮ ਸੀ। ਪੂਰੇ ਅਮਰੀਕਾ 'ਚ ਪ੍ਰੋਟੈਸਟ ਬਹੁਤ ਹੋ ਰਹੇ ਸੀ, ਖਾਸ ਕਰਕੇ ਮਿਨੀਐਪੋਲਿਸ, ਮਿਨੇਸੋਟਾ ਦੇ ਵਿੱਚ। ਤੇ ਬਾਅਦ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਮਿਨੇਸੋਟਾ ਦੇ ਗਵਰਨਰ ਟਿਮ ਬੋਲਸ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤਾਂ ਕਿ ਇਸ ਨੂੰ ਕੂਲ ਡਾਊਨ ਕੀਤਾ ਜਾ ਸਕੇ। ਰੇਟਿੰਗ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਸ ਮਸਲੇ ਨੂੰ ਲੈ ਕੇ ਕਾਫੀ ਡਾਊਨ ਜਾ ਰਹੀ ਹੈਗੀ ਆ, ਈਵਨ ਵਿਦਨ ਰਿਪਬਲਿਕਨ ਪਾਰਟੀ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਜੋ ਤੇ ਉਹਨਾਂ ਦੇ ਕਲੋਜ਼ ਐਡਵਾਈਜ਼ਰ ਹੈਗੇ ਕੋਰੇ ਲੈਂਡੋਸਕੀ, ਉਹ ਖਾਸ ਸਪੋਰਟਰ ਸੀਗੇ ਬੋਬੀਨੋ ਦੇ। ਤੇ ਕ੍ਰਿਸਟੀ ਨੋਇਮ ਵੀ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਲਈ ਲਾਇਬਿਲਿਟੀ ਬਣਦੀ ਜਾ ਰਹੀ ਆ। ਕਾਰਨ ਕੀ ਆ, ਜਦੋਂ ਤੋਂ ਹੀ ਇਹ ਦੋ ਲੋਕਾਂ ਦੀਆਂ ਮੌਤਾਂ ਹੋਈਆਂ ਆ ਬਿਨਾਂ ਕਿਸੇ ਰਿਜ਼ਲਟਸ ਤੋਂ, ਵੈਰੀਫਿਕੇਸ਼ਨ ਤੋਂ, ਉਹਨਾਂ ਨੇ ਪਹਿਲੀਆਂ ਸਟੇਟਮੈਂਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਨਹੀਂ ਜੀ ਇਹਦੇ ਵਿੱਚ ਆਈਸ ਵਾਲੇ ਬਿਲਕੁਲ ਸਹੀ ਆ, ਕਿਉਂਕਿ ਉਹ ਪ੍ਰੋਟੈਸਟ ਕਰ ਰਹੇ ਸੀ, ਇੱਕ ਉਹ ਗਨ ਸੀ, ਇੱਕ ਕਾਰ ਚੜਾਉਣ ਲੱਗੀ ਸੀ। ਜਦੋਂ ਕਿ ਬਾਅਦ ਜਦੋਂ ਵੀਡੀਓਜ਼ ਆਈਆਂ ਉਹ ਸਾਰਾ ਕੁਝ ਹੁਣ ਸੱਚ ਨਹੀਂ ਜਾਪਦਾ ਹੈਗਾ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਸੀ। ਸੋ ਉਸ ਨੂੰ ਲੈ ਕੇ ਗ੍ਰੈਗ ਬੋਬੀਨੋ ਸੋ ਪਹਿਲਾ ਬੰਦਾ ਹੋਇਆ ਆ ਜਿਸ ਨੂੰ ਹੁਣ ਟਰੰਪ ਹੋਣਾ ਨੇ ਉੱਥੋਂ ਤੋੜ ਦਿੱਤਾ ਹੈਗਾ। ਜੀ ਬਿਲਕੁਲ, ਜਿਹੜਾ ਹਰਜੋਤ ਸਿੰਘ ਜੀ, ਇਹ ਇਸ ਦੇ ਵਿੱਚ ਕਾਫੀ ਤੜਥੱਲੀ ਜਿਹੜੀ ਉਹ ਮਚੀ ਹੋਈ ਆ। ਆਪਾਂ ਨੂੰ ਪਤਾ ਆ ਵੀ ਜਿਸ ਤਰੀਕੇ ਦੇ ਨਾਲ ਉਹ ਗ੍ਰੈਗ ਬੋਬੀਨੋ ਘੁੰਮਦੇ ਸੀ, ਇਹ ਖਾਸ ਕਰਕੇ ਉਦੋਂ ਜਿਹੜੇ ਹਰਜੋਤ ਸਿੰਘ ਜੀ ਕਹਿ ਲਓ ਵੀ ਨਜ਼ਰਾਂ ਦੇ ਵਿੱਚ ਜਾਂ ਮੋਹਰੇ ਆਏ ਸੀ ਜਦੋਂ ਰਾਸ਼ਟਰਪਤੀ ਟਰੰਪ ਇਲੈਕਸ਼ਨ ਜਿੱਤ ਚੁੱਕੇ ਸੀਗੇ ਤੇ ਅਜੇ ਸਹੁੰ ਚੱਕਣੀ ਸੀਗੀ ਪਿਛਲੇ ਸਾਲ ਜਿਹੜੇ ਦਸੰਬਰ ਦੇ ਮਹੀਨੇ 'ਚ ਕਰਨ ਕਾਊਂਟੀ ਦੇ ਵਿੱਚ ਇਹਨਾਂ ਦੇ ਦੁਆਰਾ ਇੱਕ ਵੱਡਾ ਆਪਰੇਸ਼ਨ ਇਮੀਗ੍ਰੇਸ਼ਨ ਦਾ ਕੀਤਾ ਗਿਆ ਸੀਗਾ। ਉਦੋਂ ਲੋਕਾਂ ਨੂੰ ਜ਼ਿਆਦਾ ਜਿਹੜਾ ਉਹ ਗ੍ਰੈਗ ਬੋਬੀਨੋ ਦੇ ਬਾਰੇ
ਪਤਾ ਜਿਹੜਾ ਉਹ ਲੱਗਾ ਸੀਗਾ। ਸੋ ਆਪਣਾ ਕਾਫੀ ਇਹਨਾਂ ਦਾ ਸਖਤ ਸਟੈਂਡ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ ਤੇ ਇਹਨਾਂ ਨੂੰ ਹਵਾ ਵੀ ਮਿਲਦੀ ਰਹੀ ਆਬਵੀਅਸਲੀ, ਜਿਸ ਕਰਕੇ ਇੱਥੇ ਤੱਕ ਜਿਹੜੀ ਨੌਬਤ ਆ ਉਹ ਪਹੁੰਚੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਤੋਰਿਆ ਜਿਹੜਾ ਉਹ ਗਿਆ ਹੈਗਾ ਆ। ਉਧਰ ਆਈਸ ਦੇ ਜਿਹੜੇ ਚੀਫ ਹੈਗੇ ਆ ਉਹਨਾਂ ਨੂੰ ਮਿਨੇਸੋਟਾ ਦੇ ਫੈਡਰਲ ਜਿਹੜੇ ਕੋਰਟ ਆ ਉਹਨਾਂ ਨੇ ਆਦੇਸ਼ ਦਿੱਤੇ ਆ ਵੀ ਭਾਈ ਤੁਸੀਂ ਆਓ, ਤੁਹਾਡੇ ਤੇ ਕੰਟੈਂਪਟ ਦੀ ਜਿਹੜੀ ਰੂਲਿੰਗ ਹੋ ਸਕਦੀ ਆ ਜੇ ਤੁਸੀਂ ਅਦਾਲਤ ਦੇ ਵਿੱਚ ਸਾਹਮਣੇ ਪੇਸ਼ ਨਹੀਂ ਹੋਏ। ਟੌਡ ਲॉयंस ਇਹ ਆਈਸ ਦੇ ਇਸ ਟਾਈਮ ਹੈਡ ਨੇ, ਐਕਟਿੰਗ ਹੈਡ ਨੇ, ਤੇ ਉਹਨਾਂ ਨੂੰ ਪਰਸਨਲੀ ਮਿਨੀਐਪੋਲਿਸ ਦੇ ਵਿੱਚ ਸ਼ੁੱਕਰਵਾਰ ਨੂੰ ਅਪੀਅਰ ਹੋਣ ਦੇ ਲਈ, ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈਗਾ ਆ। ਯੂਐਸ ਡਿਸਟ੍ਰਿਕਟ ਕੋਰਟ ਦੇ ਜਿਹੜੇ ਚੀਫ ਜੱਜ ਪੈਟਰਿਕ ਸ਼ਰਟਸ ਉਹਨਾਂ ਨੇ ਦੋਸ਼ ਲਾਏ ਆ ਫੈਡਰਲ ਇਮੀਗ੍ਰੇਸ਼ਨ ਅਥਾਰਟੀ ਦੇ ਉੱਤੇ, ਵੀ ਕਹਿੰਦੇ ਵੀ ਦਰਜਨਾਂ ਹੀ ਜਿਹੜੇ ਕੋਰਟ ਦੇ ਆਰਡਰਸ ਆ ਜੋ ਪਿਛਲੇ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਦਿੱਤੇ ਗਏ ਆ, ਉਹਨਾਂ ਨੂੰ ਤੁਸੀਂ ਕੰਪਲਾਈ ਨਹੀਂ ਕੀਤਾ, ਉਹਨਾਂ ਨੂੰ ਨਹੀਂ ਮੰਨਿਆ ਹੈਗਾ। ਸੋ 37 ਸਾਲਾਂ ਦੇ ਜਿਹੜੇ ਐਲੈਕਸ ਪ੍ਰੈਟੀ ਦੇ ਜਿਹੜੇ ਮੌਤ ਤੋਂ ਬਾਅਦ ਚ, ਕਤਲ ਤੋਂ ਬਾਅਦ ਚ ਇਹ ਜਿਹੜਾ ਹੁਣ ਰੌਲਾ ਰੱਪਾ ਜ਼ਿਆਦਾ ਆ ਉਹ ਵੱਧ ਚੁੱਕਾ ਜਿਹੜਾ ਉਹ ਹੈਗਾ ਆ। ਉਦਾਂ ਇਹ ਉਹੀ ਪਾਰਟੀ ਆ ਹਰਜੋਤ ਸਿੰਘ ਜੀ ਜਿਹੜੇ ਕਹਿੰਦੇ ਵੀ ਅਦਾਲਤ ਦੀ ਜਿਹੜੀ ਤੁਹਾਨੂੰ ਕਾਰਵਾਈ ਮੰਨਣੀ ਚਾਹੀਦੀ ਹੈ, ਸੰਵਿਧਾਨ ਨੂੰ ਜਿਹੜਾ ਤੁਹਾਨੂੰ ਮੰਨਣਾ ਚਾਹੀਦਾ, ਤੇ ਜਦ ਅਦਾਲਤਾਂ ਉਹਨਾਂ ਨੂੰ ਕਹਿ ਰਹੀਆਂ ਵੀ ਤੁਸੀਂ ਇਦਾਂ ਨਾ ਕਰੋ, ਉਦਾਂ ਕਰੋ, ਆਹ ਚੀਜ਼ ਤੁਹਾਨੂੰ ਕਰਨ ਦੀ ਆਦੇਸ਼ ਆ, ਤੁਸੀਂ ਨਹੀਂ ਕਰ ਸਕਦੇ, ਪਰ ਉਹ ਸਾਰੀਆਂ ਨੂੰ ਛਿੱਕੇ ਟੰਗਦੇ ਹੋਏ ਇਹਨਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪਣੀਆਂ ਪਾਲਿਸੀਜ਼ ਕਹਿ ਲਓ ਵੀ ਜਿਹੜੇ ਇਹਨਾਂ ਨੂੰ ਮੈਮੋ ਮਿਲੇ ਸੀਗੇ ਜਾਂ ਜੋ ਉਹਨਾਂ ਨੂੰ ਉੱਤੋਂ ਆਦੇਸ਼ ਸੀਗੇ ਵੀ ਉਸ ਨੂੰ ਲਾਗੂ ਕਰਨ ਦੀ ਗੱਲ ਆਖੀ ਆ। ਸੋ 3 ਪੇਜ ਦਾ ਆਰਡਰ ਇਸ਼ੂ ਕੀਤਾ ਗਿਆ, ਕੱਲ ਹੀ ਇਸ਼ੂ ਹੋਇਆ ਆ ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲॉयंस ਨੂੰ। ਉਧਰ ਰੈਂਡ ਪੌਲ ਜਿਹੜੇ ਕਹਿ ਸਕਦੇ ਵੀ ਕੈਪੀਟਲ ਦੇ ਵਿੱਚ, ਉੱਥੇ ਹੁਣ ਮੰਗ ਕੀਤੀ ਜਾ ਰਹੀ ਆ, ਇਹ ਹੁਣ ਕਿਹਾ ਜਾ ਰਿਹਾ ਵੀ ਭਾਈ ਕਮੇਟੀ ਦੇ ਵਿੱਚ ਇਹਨਾਂ ਨੂੰ ਸੱਦੋ ਸਾਰਿਆਂ ਨੂੰ, ਚਾਹੇ ਬਵੀਨੋ ਆ, ਚਾਹੇ ਇਸ ਦੇ ਵਿੱਚ ਮਾਗਾ ਦੀ ਜਿਹੜੀ ਮੇਨ ਜਿਸ ਨੂੰ ਮਾਗਾ ਬਾਰਬੀ ਵੀ ਕਹਿ ਦਿੰਦੇ ਆ, ਕ੍ਰਿਸਟੀ ਨਿਓਮ, ਟੌਮ ਹੋਮਨ, ਇਹ ਸਾਰਿਆਂ ਨੂੰ ਕਹਿੰਦੇ ਵੀ ਸੱਦਣਾ ਚਾਹੀਦਾ ਤੇ ਕਮੇਟੀ ਦੇ ਸਾਹਮਣੇ ਪੇਸ਼ ਕਰਕੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਜਿਹੜੇ ਦੇਣੇ ਚਾਹੀਦੇ ਆ। ਅਮਰੀਕੀ ਲੋਕਾਂ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਹੋਊਗਾ, ਸਿਟੀਜ਼ਨਸ ਨੂੰ ਇਦਾਂ ਜਿਹੜਾ ਇੱਕ ਹਿਸਾਬ ਦੇ ਨਾਲ ਗੋਲੀਆਂ ਵੱਜਣਗੀਆਂ ਪ੍ਰੋਟੈਸਟ ਕਰਦੇ ਹੋਏ, ਇਹ ਕਿਸੇ ਨੇ ਵੀ ਜਿਹੜਾ ਉਹ ਸੋਚਿਆ ਨਹੀਂ ਸੀਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਜਿਹੜੀ ਆਈਸ ਆਉਂਦੀ ਆ, ਉਹਨਾਂ ਦੇ ਹੁਣ ਚੀਫ ਆ, ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਖਿਆ ਹੈਗਾ ਆ। ਜੱਜ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਆਰਡਰ ਇੱਕ ਐਕਸਟਰਾ ਆਰਡੀਨਰੀ ਸਟੈਪ ਹੈਗਾ ਆ। ਜੱਜ ਸ਼ਰਟਸ ਜਿਹੜੇ ਉਹ ਲਿਖਦੇ ਨੇ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਆਈਸ ਨੇ ਵਾਇਲੇਸ਼ਨ ਕੀਤੀ ਆ ਕੋਰਟ ਆਰਡਰਸ ਦੀ, ਉਹ ਵੀ ਐਕਸਟਰਾ ਆਰਡੀਨਰੀ ਸੀ, ਤੇ ਕਹਿੰਦੇ ਵੀ ਇਸ ਤੋਂ ਹੇਠਾਂ ਜਿਹੜੇ ਲੈਸਰ ਮੈਜਰਸ ਆ ਉਹ ਅਪਣਾਏ ਗਏ, ਪਰ ਟਰਾਈ ਕੀਤੇ ਗਏ ਤੇ ਉਹ ਫੇਲ ਹੋਏ ਆ। ਇਹਨਾਂ ਨੇ ਕਿਸੇ ਦੀ ਵੀ ਜਿਹੜੀ ਉਹ ਸੁਣੀ ਨਹੀਂ, ਕੰਨ ਦੇ ਉੱਤੇ ਜੂਮ ਵੀ ਕਹਿੰਦੇ ਆਈਸ ਵਾਲਿਆਂ ਦੇ ਨਹੀਂ ਸਰਕੀ। ਸੋ ਇਸ ਲਈ ਹੁਣ ਉਹਨਾਂ ਦੇ ਮੇਨ ਬੌਸ ਆ ਉਹਨਾਂ ਨੂੰ ਅਦਾਲਤ ਵਿੱਚ ਸੱਦਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਮਿਨੀਸੋਟਾ ਸਟੇਟ ਅਫੀਸ਼ੀਅਲਸ ਆ ਉਹ ਵੀ ਆਈਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ। ਹੋਰ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਵੀ ਭਾਈ ਇਸ ਤਰੀਕੇ ਦੀ ਜਿਹੜੀ ਅਗਰੈਸਿਵ ਐਕਸ਼ਨਸ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਰਾਉਂਡ ਅਪ ਕਰ ਰਹੇ ਆ ਅਨਡਾਕੂਮੈਂਟਡ ਲੋਕਾਂ ਨੂੰ ਮਿਨੀਐਪੋਲਿਸ ਦੇ ਵਿੱਚ ਜਾਂ ਸੂਬੇ ਦੇ ਹੋਰ ਇਲਾਕੇ 'ਚ, ਇਹਨਾਂ ਨੂੰ ਜਿਹੜਾ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ ਬੰਦ ਜਿਹੜਾ ਉਹ ਕਰੋ। ਸੋ ਸ਼ੁਲਟਸ ਦੇ ਜਿਹੜੇ ਆਰਡਰ ਆ ਜੱਜ ਦੇ, ਇਹ 2 ਦਿਨਾਂ ਬਾਅਦ ਆਉਂਦੇ ਆ ਜਦੋਂ ਇੱਕ ਫੈਡਰਲ ਏਜੰਟਸ ਦੇ ਦੁਆਰਾ ਐਲੈਕਸ ਪ੍ਰੈਟੀ ਦੇ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਗਈਆਂ ਸੀਗੀਆਂ। ਤੇ ਜਿੱਦਾਂ ਦੱਸਿਆ ਵੀ 17 ਦਿਨ ਉਸ ਤੋਂ ਪਹਿਲਾਂ ਰਿਨੇ ਗੁੱਡ ਨੂੰ ਉਹਦੀ ਗੱਡੀ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਉਹਦੇ ਵੀ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ, ਇਹ ਜੇ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ, ਸ਼ੁੱਕਰਵਾਰ ਤੱਕ ਦਾ ਜਿਹੜਾ ਸਭ ਨੂੰ ਇੰਤਜ਼ਾਰ ਰਹੇਗਾ ਜੀ। ਅਗਲੀ ਖਬਰ ਵੱਲ ਚਲੀਏ ਤੇ ਉਹ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਜਿਹੜੀ ਹੈਲਪ ਮਿਲੀ ਆ। ਫੈਡਰਲ ਕੋਰਟਸ ਨੇ ਆਪਟਸ ਆਊਟ ਕੀਤਾ ਵੀ ਰੀਸਟ੍ਰਿਕਟ ਨਹੀਂ ਕਰਨਗੇ ਉਹ ਫੈਡਰਲ ਏਜੰਟਸ ਨੂੰ ਜੋ ਪ੍ਰੋਟੈਸਟਰਸ ਦੇ ਅਗੇਂਸਟ ਐਕਸ਼ਨ ਲੈ ਰਹੇ ਹੈਗੇ ਆ। ਇਹ ਫੈਡਰਲ ਅਪੀਲ ਕੋਰਟਸ ਨੇ ਮੰਡੇ ਨੂੰ ਰੂਲਿੰਗ ਦਿੱਤੀ ਹੈਗੀ ਆ। ਇਹ ਲੇਟੈਸਟ ਲਾਸੂਟ ਸੀ ਜੋ ACLU ਨੇ ਫਾਈਲ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਅਲੈਜ ਕੀਤਾ ਸੀ ਵੀ ਜਿਹੜੇ ਫੈਡਰਲ ਏਜੰਟਸ ਆ ਉਹ ਪ੍ਰੋਟੈਸਟਰਸ ਦੇ ਜੋ ਉਹਨਾਂ ਦੇ ਰਾਈਟਸ ਹੈਗੇ ਆ ਉਹਨਾਂ ਨੂੰ ਵਾਇਲੇਟ ਕਰ ਰਹੇ ਹੈਗੇ ਆ। ਤੇ ਲਗਾਤਾਰ ਫੈਡਰਲ ਇਮੀਗ੍ਰੇਸ਼ਨ ਏਜੰਟਸ ਦਾ ਮਿਨੇਸੋਟਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਗਾ। ਫੈਡਰਲ ਜੱਜ ਨੇ ਇੱਕ ਪਹਿਲਾਂ ਇੰਜੰਕਸ਼ਨ ਜਾਰੀ ਕੀਤਾ ਸੀ ਇਹਦੇ ਸੰਬੰਧ ਦੇ ਵਿੱਚ,
ਉਹਨਾਂ ਨੇ ਕਿਹਾ ਸੀ ਵੀ ਏਜੰਟਸ ਜੋ ਆ ਇੰਟਰਫੀਅਰ ਨਹੀਂ ਕਰ ਸਕਦੇ ਹੈਗੇ ਪੀਸਫੁਲ ਪ੍ਰੋਟੈਸਟਰਸ ਦੇ ਵਿੱਚ। ਉਹਦੇ ਵਿੱਚ ਸੀਗਾ ਵੀ ਡਿਟੇਨਿੰਗ ਪ੍ਰੋਟੈਸਟਰਸ ਐਂਡ ਆਬਜ਼ਰਵਰਸ ਜੋ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ ਕਰਦੇ ਹੈਗੇ, ਤੇ ਯੂਜ਼ਿੰਗ ਕਰਾਊਡ ਕੰਟਰੋਲ ਮੈਥਡ ਜਿੱਦਾਂ ਕਿ ਪੈਪਰ ਸਪਰੇ ਤੇ ਨਾਨ ਲੀਥਲ ਮੁਨੀਸ਼ਨਸ। ਤੇ 8th ਸਰਕਟ ਕੋਰਟ ਆਫ ਅਪੀਲ ਨੇ ਇਹ ਜਿਹੜਾ ਇੰਜੰਕਸ਼ਨ ਨੂੰ ਹੋਲਡ ਦੇ ਉੱਤੇ ਪਾ ਦਿੱਤਾ ਹੈਗਾ ਆ। ਕੋਰਟ ਨੇ ਕਿਹਾ ਵੀ ਇਹ ਜੋ ਆਰਡਰ ਸੀ ਇਹ ਕਾਫੀ ਵੇਗ ਸੀ, ਵੀ ਸਹੀ ਇਹ ਸਮਝ ਨਹੀਂ ਲੱਗਦੀ ਸੀ। ਤੇ ਜਦੋਂ ਅਟਾਰਨੀਜ਼ ਨੇ ਇਹ ਕਿਹਾ ਵੀ ਫੈਡਰਲ ਗਵਰਨਮੈਂਟ ਨੇ ਆਰਗੂ ਕੀਤਾ ਵੀ ਇੰਜੰਕਸ਼ਨ ਲਿਮਿਟ ਕਰ ਸਕਦਾ ਹੈਗਾ ਆ ਅਵੇਲਟੀ ਏਜੰਟਸ ਦੀ, ਉਹਨਾਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਤੇ ਕੰਟਰੋਲ ਕਰਨ ਦੇ ਲਈ ਜੋ ਕਰਾਊਡ ਹੈਗੀ ਆ। ACLU ਨੇ ਫਿਰ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਰੀਕਨਸੀਡਰ ਕੀਤਾ ਜਾਵੇ ਜੋ ਫੇਟਲ ਸ਼ੂਟਿੰਗ ਜਦੋਂ ਐਲੈਕਸ ਪ੍ਰੈਟੀ ਦੀ ਹੋਈ ਆ ਉਸ ਤੋਂ ਬਾਅਦ, ਕਿ ਜਿਹੜਾ ਰਿਸਕ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਜੀ। ਰਾਸ਼ਟਰਪਤੀ ਟਰੰਪ ਹੁਣਾਂ ਨੇ ਅਨਾਉਂਸ ਕੀਤਾ ਵੀ ਅੱਜ ਸਾਊਥ ਕੋਰੀਆ ਦੇ ਉੱਤੇ ਜਿਹੜੇ ਟੈਰਿਫ ਆ ਉਹਨਾਂ ਨੂੰ ਵਧਾਇਆ ਜਾ ਰਿਹਾ ਆ। ਕਹਿੰਦੇ ਵੀ ਇਹ ਹੁਣ 25% ਕਰ ਦਿੱਤੇ ਗਏ ਆ। ਉਹਨਾਂ ਨੇ ਦੋਸ਼ ਲਾਇਆ ਵੀ ਸਾਊਥ ਕੋਰੀਆ ਦੇ ਉੱਤੇ ਵੀ ਜਿਹੜੀ ਟ੍ਰੇਡ ਡੀਲ ਪਿਛਲੇ ਸਾਲ ਇਹਨਾਂ ਦੇ ਨਾਲ ਸਮਝੌਤਾ ਹੋਇਆ ਸੀ ਉਸ ਦੇ ਉੱਤੇ ਇਹ ਖਰੇ ਨਹੀਂ ਉਤਰ ਰਹੇ ਹੈਗੇ। ਸੋਸ਼ਲ ਮੀਡੀਆ ਦੇ ਪੋਸਟ ਦੇ ਜ਼ਰੀਏ ਪਾਲਿਸੀਜ਼ ਪੇਸ਼ ਕਰਦੇ ਨੇ ਟਰੰਪ, ਤੇ ਉਸੇ ਹੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ he would increase levies on South Korea from 15% across a range of products, including automobiles, lumber, pharmaceutical, all reciprocal tariffs. ਸੋ ਉਹਨਾਂ ਦੇ ਉੱਤੇ ਜਿਹੜੇ ਹੁਣ 15% ਤੋਂ ਵਧਾ ਕੇ 25% ਕਰ ਦਿੱਤਾ ਗਿਆ ਹੈਗਾ ਆ। ਨਾਲ ਹੀ ਕਹਿੰਦੇ ਵੀ ਸਾਊਥ ਕੋਰੀਆ ਨੇ ਅਜੇ ਤੱਕ ਕੋਈ ਉਹਨਾਂ ਨੂੰ ਅਧਿਕਾਰਤ ਨੋਟਿਸ ਇਸ ਡਿਸੀਜਨ ਦਾ ਟੈਰਿਫ ਵਧਾਉਣ ਦਾ ਨਹੀਂ ਮਿਲਿਆ, ਪਰ ਟਰੰਪ ਹੁਣਾਂ ਦੇ ਜਿਹੜੇ ਸੋਸ਼ਲ ਮੀਡੀਆ ਪੇਜ ਆ ਉਸ ਦੇ ਉੱਤੇ ਇਹਨਾਂ ਨੂੰ ਪੋਸਟ ਕਰ ਦਿੱਤਾ ਗਿਆ ਆ। ਪਿਛਲੇ ਸਾਲ ਅਕਤੂਬਰ ਦੇ ਵਿੱਚ ਡੀਲ ਹੋਈ ਸੀ ਸਾਊਥ ਕੋਰੀਆ ਦੇ ਨਾਲ, ਉਦੋਂ ਸਾਰੇ ਜਾਣੇ ਬੜੇ ਖੁਸ਼ ਸੀਗੇ ਵੀ ਸਾਊਥ ਕੋਰੀਆ ਕਹਿ ਰਿਹਾ ਸੀਗਾ ਵੀ ਅਸੀਂ $350 ਬਿਲੀਅਨ ਇਨਵੈਸਟ ਕਰਾਂਗੇ, ਜਿਹੜੇ ਕਿ ਅਮਰੀਕਾ ਦੇ ਵਿੱਚ ਜਿਹੜੀ ਸ਼ਿਪ ਬਿਲਡਿੰਗ ਹੈਗੀ ਆ ਉਸ ਵਿੱਚ ਮਦਦ ਕੀਤੀ ਜਾਵੇਗੀ। ਹੁਣ ਇਹ ਐਗਰੀਮੈਂਟ ਕਹਿੰਦੇ ਵੀ ਸਬਮਿਟ ਕੀਤਾ ਗਿਆ ਸੀਗਾ ਸਾਊਥ ਕੋਰੀਆ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ 26 ਨਵੰਬਰ ਨੂੰ, ਤੇ ਅਜੇ ਵੀ ਅੰਡਰ ਰਿਵਿਊ ਆ। ਤੇ ਅਗਲੇ ਮਹੀਨੇ ਦੇ ਪਾਸ ਹੋਣ ਦੀਆਂ ਕਿਆਸਰਾਈਆਂ ਦੱਸੀਆਂ ਜਿਹੜੀਆਂ ਉਹ ਜਾ ਰਹੀਆਂ ਸੀ ਉਹਨਾਂ ਦੇ ਲੋਕਲ ਅਧਿਕਾਰੀਆਂ ਦੇ ਲੋਕਲ ਮੀਡੀਆ ਦੇ ਜਿਹੜੇ ਉਹ ਮੁਤਾਬਕ। ਪਰ ਟਰੰਪ ਹੁਣੀ ਕਹਿੰਦੇ ਵੀ ਨਹੀਂ ਇਹ ਕੰਮ ਬਹੁਤ ਢਿੱਲਾ ਤੁਸੀਂ ਕੀਤਾ ਆ, ਸੋ ਇਦਾਂ ਜਿਹੜਾ ਨਹੀਂ ਹੋ ਸਕਦਾ। ਸੋ ਟਰੰਪ ਹੁਣੀ ਇਹ ਕੋਸ਼ਿਸ਼ ਕਰ ਰਹੇ ਇਧਰੋਂ ਬੈਠੇ ਵੀ ਉਹ ਆਪਣੀਆਂ ਜਿਹੜੇ ਪ੍ਰੋਸੈਸ ਤੇ ਪ੍ਰੋਸੀਜਰਸ ਆ ਇਹਨਾਂ ਨੂੰ ਖੁਸ਼ ਕਰਨ ਦੇ ਲਈ ਤੇਜ਼ ਜਾਂ ਉਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਕਰਨ। ਸਾਊਥ ਕੋਰੀਆ ਵਾਲੇ ਸ਼ਾਇਦ ਇਸੇ ਦੇ ਵਿੱਚ ਸੀਗਾ ਵੀ ਚੱਲ ਕੋਈ ਨਹੀਂ ਹੌਲੀ ਹੌਲੀ ਆਪਾਂ ਇਹਨੂੰ ਪਾਸ ਕਰਾਂਗੇ ਜਾਂ ਲਟਕਾ ਲੈਂਦੇ ਆ ਵੀ ਚੱਲ ਟੈਰਿਫ ਤੋਂ ਥੋੜਾ ਚਿਰ ਜਿਹੜਾ ਉਹ ਬਚੇ ਰਵਾਂਗੇ। ਪਰ ਹਾਲ ਦੀ ਘੜੀ ਟਰੰਪ ਹੁਣਾਂ ਨੇ ਇਸ ਚੀਜ਼ ਦਾ ਨੋਟਿਸ ਲੈਂਦੇ ਹੋਏ ਕਹਿ ਸਕਦੇ ਆ ਵੀ ਇਹ ਆਖਿਆ ਆ ਵੀ 25% ਜਿਹੜਾ ਵੀ ਕੋਈ ਸਮਾਨ ਹੁਣ ਸਾਊਥ ਕੋਰੀਆ ਤੋਂ ਆਊਗਾ ਉਸ ਉੱਤੇ ਟੈਰਿਫ ਜਿਹੜਾ 25% ਲੱਗਣ ਜਿਹੜਾ ਉਹ ਜਾ ਰਿਹਾ ਆ। ਟਰੰਪ ਹੁਣਾਂ ਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਫੋਰਨ ਪਾਲਿਸੀ ਦੇ ਵਿੱਚ ਟੈਰਿਫ ਹੀ ਸਭ ਤੋਂ ਵੱਡਾ ਹਥਿਆਰ ਦੇ ਤੌਰ ਦੇ ਉੱਤੇ ਉਸ ਨੂੰ ਵਰਤ ਰਹੇ ਆ। ਜਿਹੜਾ ਕੋਈ ਵੀ ਮੁਲਕ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ ਜਾਂ ਜਿਸ ਦੀ ਉਹਨਾਂ ਨੇ ਬਾਂਹ ਮਰੋੜਨੀ ਆ ਜਾਂ ਜਿਹਦੇ ਕੋਲੋਂ ਉਹਨਾਂ ਨੇ ਕੁਛ ਨਾ ਕੁਛ ਲੈਣਾ ਆ, ਤੇ ਉਹਨਾਂ ਨੂੰ ਫਿਰ ਟੈਰਿਫ ਦੀਆਂ ਧਮਕੀਆਂ ਜਾਂ ਟੈਰਿਫ ਜਿਹੜੇ ਉਹ ਵਧਾ ਘਟਾ ਕੇ ਐਡਜਸਟ ਜਿਹੜੇ ਆ ਉਹ ਕੀਤੇ ਜਾਂਦੇ ਆ। ਬੀਤੇ ਸ਼ਨੀਚਰਵਾਰ ਹੀ ਟਰੰਪ ਉਹਨਾਂ ਨੇ ਧਮਕੀ ਦਿੱਤੀ ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ 100% ਟੈਰਿਫ ਕਹਿੰਦੇ ਵੀ ਤੁਹਾਡੇ ਤੇ ਲਾਵਾਂਗੇ ਜੇ ਤੁਸੀਂ ਚਾਈਨਾ ਦੇ ਨਾਲ ਟ੍ਰੇਡ ਡੀਲ ਕੀਤੀ ਆ। ਕਾਰਨ ਹੀ ਹੁਣੀ 2 ਦਿਨ ਜਾ ਕੇ ਉੱਥੇ ਟ੍ਰੇਡ ਡੀਲਾਂ ਹੀ ਜਿਹੜੀਆਂ ਆ ਉਹ ਕਰਕੇ ਆਏ ਹੈਗੇ ਆ। ਚਾਈਨੀਜ਼ ਅਧਿਕਾਰੀ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਐਗਰੀਮੈਂਟ ਆ ਉਹ ਕੈਨੇਡਾ ਦੇ ਨਾਲ ਕਿਸੇ ਹੋਰ ਮੁਲਕਾਂ ਨੂੰ ਅੰਡਰਕਟ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਹੈਗੀ। ਟਰੰਪ ਹੁਣੀ ਕਹਿੰਦੇ ਵੀ ਕੈਨੇਡਾ ਨੂੰ ਤਾਂ ਕੱਚਿਆਂ ਖਾ ਜੂਗਾ ਜਿਹੜੇ ਚੀਨ ਵਾਲੇ, ਤੇ 100% ਟੈਰਿਫ ਜਿਹੜੇ ਅਸੀਂ ਇਸ ਦੇ ਉੱਤੇ ਲਾ ਦੇਣਾ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਸੀ ਜਿਹੜੇ USC ਮੈਕਸੀਕੋ ਵਾਲਾ ਜਿਹੜਾ CAMA ਟ੍ਰੇਡ ਡੀਲ ਆ ਅਸੀਂ ਉਸ ਤੋਂ ਬਾਹਰ ਜਿਹੜਾ ਉਹ ਨਹੀਂ ਜਾ ਰਹੇ। ਉਹ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਲਿਆ ਕੇ ਸਮਾਨ ਅਸੀਂ ਅਮਰੀਕਾ 'ਚ ਡੰਪ ਜਿਹੜਾ ਉਹ ਨਹੀਂ ਕਰਾਂਗੇ। ਇਸ ਤੋਂ ਪਹਿਲਾਂ ਟਰੰਪ ਉਹਨਾਂ ਨੇ ਗ੍ਰੀਨਲੈਂਡ ਦੇ ਮੁੱਦੇ ਦੇ ਉੱਤੇ ਇਹ ਆਪਾਂ ਰੀਸੈਂਟਲੀਆਂ ਗੱਲਾਂ ਕਰ ਰਹੇ ਹਾਂ ਕੁਝ ਕੁ ਹਫ਼ਤਿਆਂ ਦੀਆਂ ਪਿਛਲੀਆਂ, ਵੀ ਉਹਦੇ ਵਿੱਚ ਟਰੰਪ ਉਹਨਾਂ ਨੇ 8 ਮੁਲਕਾਂ ਦੇ ਉੱਤੇ ਟੈਰਿਫ ਆ ਉਹ ਐਲਾਨ ਦਿੱਤੇ ਸੀਗੇ ਜਿਹੜੇ ਗ੍ਰੀਨਲੈਂਡ ਨੂੰ ਹਥਿਆਉਣ ਦੇ ਉਲਟ ਅਮਰੀਕਾ ਦੇ ਜਿਹੜੇ ਉਹ ਆਏ ਸੀਗੇ। ਪਰ ਅੱਜ ਇਹ ਆ ਵੀ ਸਾਊਥ ਕੋਰੀਆ ਤੋਂ ਨਾਖੁਸ਼ੀ ਜਿਹੜੀ ਉਹ
ਜ਼ਾਹਰ ਕਰਦੇ ਹੋਏ ਕਹਿੰਦੇ ਵੀ ਆਪਣੇ ਜਿਹੜੇ ਕੀਤੇ ਹੋਏ ਵਾਅਦੇ ਨੂੰ ਉਹ ਪੂਰਾ ਨਹੀਂ ਕਰ ਰਹੇ, ਇਸ ਲਈ ਟੈਰਿਫ ਉਹਨਾਂ ਦੇ ਉੱਤੇ 25% ਠੋਕ ਦਿੱਤਾ ਗਿਆ ਹੈ। ਕੁਛ ਵੀ ਹੋਵੇ ਕਹਿੰਦੇ ਵੀ ਜਿਹੜੇ ਮਾਰਕ ਕਾਰਨੀ ਆ ਤੇ ਜੋ ਟਰੰਪ ਆ ਬਿਆਨਬਾਜ਼ੀ ਜੋ ਮਰਜ਼ੀ ਕਰਦੇ ਹੋਣ, ਅੰਦਰ ਖਾਤੇ ਇਕੱਠੇ ਹੀ ਚੱਲ ਰਹੇ ਆ। ਕਾਰਨੀ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈ ਵੀ ਉਹਨਾਂ ਦੀ ਕੱਲ ਗੱਲਬਾਤ ਹੋਈ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ, ਤੇ ਬੜੀ ਵਧੀਆ ਗੱਲਬਾਤ ਹੋਈ ਆ, ਜਿਹਦੇ ਵਿੱਚ ਆਰਕਟਿਕ ਸਿਕਿਉਰਿਟੀ ਨੂੰ ਲੈ ਕੇ ਯੂਕਰੇਨ, ਵੈਨਜ਼ੂਏਲਾ, ਇਹਨਾਂ ਸਾਰੇ ਜਿਹੜੇ ਮਸਲੇ ਆ ਇਹਨਾਂ ਦੇ ਉੱਤੇ ਗੱਲ ਹੋਈ ਹੈਗੀ ਆ। ਕਾਰਨੀ ਨੇ ਕਿਹਾ ਵੀ ਮੈਂ ਟਰੰਪ ਉਹਨਾਂ ਨੂੰ ਦੱਸਿਆ ਵੀ ਕੈਨੇਡਾ ਜਿਹੜਾ ਦੁਨੀਆ ਭਰ 'ਚ ਜੋ ਵੀ ਨਵੇਂ ਭਾਈਚਾਰੇ ਬਣਾਉਣ ਦੀ ਗੱਲ ਕਰ ਰਿਹਾ ਤੇ ਨਾਲ ਹੀ ਚੀਨ ਤੇ ਕੈਨੇਡਾ ਦੇ ਵਪਾਰਕ ਬੰਦੋਬਸਤ ਬਾਰੇ ਵੀ ਉਹਨੇ ਜਿਹੜੀ ਪੂਰੀ ਜਿਹੜੀ ਹੈ ਜਾਣਕਾਰੀ ਦਿੱਤੀ ਹੈਗੀ ਆ। ਉਹਨਾਂ ਨੇ ਅਮਰੀਕਨ ਰਾਸ਼ਟਰਪਤੀ ਨੂੰ ਵੀ ਇਹ ਦੱਸਿਆ ਵੀ ਕੈਨੇਡਾ ਪਹਿਲਾ ਮੁਲਕ ਆ ਜਿਹੜਾ ਅਮਰੀਕਾ ਦੀ ਜੋ ਵੀ ਵਪਾਰ ਨੀਤੀ ਆ ਉਹਦੇ ਵਿੱਚ ਟਰੰਪ ਵੱਲੋਂ ਜੋ ਲਿਆਂਦੇ ਜਾ ਰਹੇ ਨਵੇਂ ਰੁਖ ਨੂੰ ਸਮਝਿਆ ਤੇ ਕੈਨੇਡਾ ਟਰੰਪ ਦੇ ਕਦਮਾਂ 'ਚ ਹਾਂ ਪੱਕੀ ਤਰੀਕੇ ਨਾਲ ਜਵਾਬ ਦੇ ਰਿਹਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਟਰੰਪ ਨੂੰ ਕੈਨੇਡਾ ਵੱਲੋਂ ਹੋਰ ਮੁਲਕਾਂ ਨਾਲ ਕੀਤੇ ਜਾ ਰਹੇ ਜਿਹੜੇ ਨਵੇਂ 12 ਸਮਝੌਤਿਆਂ ਬਾਰੇ ਵੀ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ CUSMA ਜੋ ਕੈਨੇਡਾ, US ਤੇ ਮੈਕਸੀਕੋ ਤਿੰਨਾਂ ਮੁਲਕਾਂ ਦੀ ਜਿਹੜੀ ਟ੍ਰੀਟੀ ਹੈਗੀ ਆ, ਜਿਹਦੇ ਵਿੱਚ ਟੈਕਸ ਫ੍ਰੀ ਜੋ ਐਗਰੀਮੈਂਟ ਹੋਇਆ ਹੈਗਾ ਆ, ਉਹਦੇ ਬਾਰੇ ਵੀ ਗੱਲਬਾਤ ਹੋਈ। ਤੇ ਇਹ ਤੋਂ ਇਹ ਲੱਗਦਾ ਹੈ ਵੀ ਬਿਆਨਬਾਜ਼ੀ ਜੋ ਮਰਜ਼ੀ ਚੱਲਦੀ ਹੋਵੇ, ਪਰ ਆਗੂ ਜਿਹੜੇ ਆ ਦੋਨੇ ਹੀ ਇਹ ਇਕੱਠੇ ਚੱਲ ਰਹੇ ਆ ਤੇ ਨਿਸ਼ਾਨੇ ਜਿਹੜੇ ਆ ਇਹਨਾਂ ਦੇ ਕਹਿੰਦੇ ਹੋਰ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਨਾਟੋ ਦੇ ਚੀਫ ਨੇ ਜਿਹੜਾ ਉਹ ਆਖਿਆ ਆ, ਕਹਿੰਦੇ ਯੂਰਪ ਸੁਪਨੇ ਜਿਹੜਾ ਉਹ ਲੈਂਦਾ ਰਵੇ ਵੀ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਣਗੇ US ਤੋਂ ਬਗੈਰ ਜਾਂ ਨਹੀਂ। ਕਹਿੰਦੇ ਵੀ ਇਹ ਇਹਨਾਂ ਦਾ ਇੱਕ ਸਿਰਫ ਤੇ ਸਿਰਫ ਸੁਪਨਾ ਆ। ਸੋ ਹੁਣ ਨਾਟੋ ਦੇ ਚੀਫ ਦੀ ਮੁਲਾਕਾਤ ਹੋਈ ਸੀ ਡੈਵੋਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ। ਇਸ ਮੁਲਾਕਾਤ ਤੋਂ ਬਾਅਦ ਦੇ ਵਿੱਚ ਹੀ ਟਰੰਪ ਹੁਣਾਂ ਨੇ ਜਿਹੜੇ ਟੈਰਿਫ ਲਾਉਣ ਦੀ ਗੱਲ ਸੀਗੀ ਉਹਨਾਂ ਮੁਲਕਾਂ ਦੇ ਉੱਤੇ ਉਸ ਨੂੰ ਵਾਪਸ ਲਿਆ ਸੀ। ਸੋ ਹੁਣ ਨਾਟੋ ਹੁਣੀ ਲੱਗਦਾ ਹੈ ਵੀ ਟਰੰਪ ਹੁਣਾਂ ਦੀ ਗੱਲ ਯੂਰਪ ਨੂੰ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਯੂਰਪ ਦੇ ਮੈਕਰੋਨ ਹੁਣਾਂ ਦੇ ਨਾਲ ਤੇ ਹੋਰ ਲੀਡਰਸ ਦੇ ਨਾਲ ਇਹਨਾਂ ਦੀ ਹੁਣ ਮਾਰਕ ਰਟ ਦੀ ਜਿਹੜੀ ਤੂੰ ਮੈਂ ਜਿਹੜੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਹੋ ਰਹੀ ਆ। ਕਹਿੰਦੇ ਵੀ ਯੂਰਪ ਬਗੈਰ ਮਤਲਬ ਤੋਂ ਸੁਪਨੇ ਲੈ ਰਿਹਾ ਵੀ ਕਿਤੇ US ਤੋਂ ਬਗੈਰ ਆਪਣੇ ਆਪ ਨੂੰ ਜਿਹੜਾ ਉਹ ਡਿਫੈਂਡ ਕਰ ਸਕਦਾ ਹੈ। ਯੂਰਪੀਅਨ ਯੂਨੀਅਨ ਤੇ ਯੂਰਪ ਦੇ ਸਾਰੇ ਮੁਲਕ ਬਹੁਤ ਹੀ ਜ਼ਿਆਦਾ ਕੰਪਲੇਸੈਂਟ ਇਸ ਦੇ ਵਿੱਚ ਰਹੇ ਆ। ਅਮਰੀਕਾ ਬਾਂਹ ਮਰੋੜ ਰਿਹਾ, ਨਹੀਂ ਮਰੋੜ ਰਿਹਾ, ਉਹ ਇੱਕ ਸਿਧਾਂਤਕ ਤੌਰ ਤੇ ਇੱਕ ਵੱਖਰੀ ਜਿਹੜੀ ਗੱਲ ਆ, ਪਰ ਇਹਦੇ ਵਿੱਚ ਕਸੂਰ ਯੂਰਪ ਦਾ ਸਭ ਤੋਂ ਵੱਡਾ ਜਿਹੜਾ ਉਹ ਹੈਗਾ ਵੀ ਉਹਨਾਂ ਨੇ ਜਦੋਂ ਅਮਰੀਕਾ ਵਾਲੇ ਰੌਲਾ ਪਾਉਂਦੇ ਰਹੇ, ਟਰੰਪ ਹੁਣੀ ਰੌਲਾ ਪਾਉਂਦੇ ਰਹਿੰਦੇ ਵੀ ਭਾਈ ਆਪਣੇ ਡਿਫੈਂਸ ਦੇ ਉੱਤੇ ਖਰਚਾ ਕਰੋ, ਉਹ ਉਹਨਾਂ ਨੇ ਕੀਤਾ ਨਹੀਂ। ਉਹ ਇਹੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਵੀ ਕੋਈ ਨਹੀਂ, ਵੱਡਾ ਭਾਈ ਹੈਗਾ ਆ US ਵਾਲੇ ਤੇ ਇਹ ਸਾਨੂੰ ਜਿਹੜਾ ਉਹ ਸਾਂਭ ਲਊਗਾ, ਕੋਈ ਕਿਸੇ ਨੂੰ ਸਾਨੂੰ ਜਿਹੜਾ ਉਹ ਕੁੱਟਣ ਜਿਹੜਾ ਉਹ ਨਹੀਂ ਦਊਗਾ। ਤੇ ਕਹਿੰਦੇ ਆਪ ਇੰਨੀ ਕੁ ਜ਼ਿਆਦਾ ਇਸ ਮਾਮਲੇ ਦੇ ਵਿੱਚ ਲੇਜ਼ੀ ਜਿਹੜੇ ਉਹ ਯੂਰਪੀ ਹੋ ਗਏ ਵੀ ਕੁਛ ਇਹਨਾਂ ਦਾ ਬਣਿਆ ਨਹੀਂ ਤੇ ਹੁਣ ਉਹ US ਦੇ ਉੱਤੇ ਪੂਰੀ ਤਰ੍ਹਾਂ ਰਿਲਾਇੰਟ ਹੈਗੇ ਆ। ਹੁਣ ਇਹ ਸੋਚਦੇ ਯੂਰਪ ਵਾਲੇ ਵੀ ਰਾਤੋਂ ਰਾਤ ਹੀ ਸਾਰਾ ਕੁਝ ਜਿਹੜਾ ਚੇਂਜ ਹੋ ਜਾਊਗਾ, ਇਹ ਹੋਣਾ ਨਹੀਂ ਹੈਗਾ। ਸੋ ਮਾਰਕ ਰਟ ਨੇ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਅਮਰੀਕਾ ਦੀ ਸਹਾਇਤਾ ਤੋਂ ਬਗੈਰ। ਓਵਰਆਲ ਜੋ ਹਰਜੋਤ ਸਿੰਘ ਜੀ ਦੁਨੀਆ ਦੇ ਵਿੱਚ ਜਿਹੜਾ ਨਵੇਂ ਵਰਲਡ ਆਰਡਰ ਦੀ ਚੀਜ਼ ਜਿਹੜੀ ਸਾਹਮਣੇ ਆ ਰਹੀ ਆ, 2 ਜਾਂ 3 ਜਿਹੜੀਆਂ ਉਹ ਧਰੂ ਨੇ ਸ਼ਕਤੀਆਂ ਆ ਉਹ ਇਸ ਟਾਈਮ ਸਾਹਮਣੇ ਆ। 2 ਆਪਾਂ ਜੇ ਕਹੀਏ ਤੇ ਇੱਕ ਪਾਸੇ ਚਾਈਨਾ ਲੀਡ ਕਰੂਗਾ, ਇੱਕ ਪਾਸੇ ਅਮਰੀਕਾ ਜਿਹੜਾ ਆ ਉਸ ਨੂੰ ਲੀਡ ਕਰੂਗਾ। ਇਹ ਸਾਰੇ ਮਾਮਲੇ ਦੇ ਵਿੱਚ ਯੂਰਪ ਦੀ ਮੌਤ ਹੋਈ ਆ। ਯੂਰਪ ਦੀਆਂ ਆਪਣੀਆਂ ਕੀਤੀਆਂ ਹੋਈਆਂ ਕਾਰਵਾਈਆਂ ਦੇ ਕਰਕੇ, ਆਪਣੀ ਜਿਹੜੀਆਂ ਬਣਾਈਆਂ ਹੋਈਆਂ ਪਾਲਿਸੀ ਦੇ ਕਰਕੇ ਯੂਰਪ ਲਗਾਤਾਰ ਡੈਡ ਹੋਇਆ। ਹੋ ਸਕਦਾ ਯੂਰਪੀਅਨ ਲੋਕਾਂ ਨੂੰ ਇਹ ਗੱਲ ਚੰਗੀ ਜਿਹੜੀ ਉਹ ਨਾ ਲੱਗੇ, ਨਹੀਂ ਜੀ ਸਾਡਾ ਮੁਲਕ ਚੰਗਾ ਆ, ਤਗੜਾ ਆ। ਨੋ ਡਾਊਟ ਇਕਨੋਮੀ ਦੇ ਪੱਖ ਤੋਂ ਠੀਕ ਹੋਊਗਾ, ਉਹ ਸਾਰਾ ਕੁਝ ਹੋਊਗਾ, ਪਰ ਜਿਹੜਾ ਖਤਰਾ ਉੱਥੇ ਉਹਨਾਂ ਨੂੰ ਰੂਸ ਤੋਂ ਹੈਗਾ ਆ, ਉਹਦੇ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਅਮਰੀਕਾ ਦੀ ਹੀ ਛਤਰੀ ਹੇਠ ਆਉਣਾ ਜਿਹੜਾ ਉਹ ਪੈ ਰਿਹਾ ਆ, ਕਿਉਂਕਿ ਇਹਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਤੇ ਆਪਣੀ ਜਿਹੜੀ ਓਵਰਆਲ ਉਸ ਦੇ ਉੱਤੇ ਕੰਮ ਨਹੀਂ ਕੀਤਾ। ਯੂਰਪ ਜੇ ਅਜੇ ਵੀ ਜਾਗ ਜਾਵੇ ਤਾਂ ਹੀ ਉਹਨਾਂ ਦੇ ਲਈ ਬਿਹਤਰੀ ਹੋਊਗੀ, ਨਹੀਂ ਤਾਂ ਜੇ ਉਹ ਹੋਰ ਬਸ ਸ਼ਬਦੀ ਜੰਗ ਦੇ ਵਿੱਚ ਲੱਗੇ ਰਹੇ ਤਾਂ ਕੰਮ ਇਹਦਾ ਲਈ ਖਰਾਬ ਹੈਗਾ ਆ। ਨਾਟੋ ਦੇ ਚੀਫ ਨੇ ਚੇਤਾਵਨੀ ਦਿੱਤੀ ਹੈ ਯੂਰਪੀਅਨ ਮੁਲਕਾਂ ਨੂੰ ਵੀ ਤੁਸੀਂ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਉਹ 10% ਕਰੋ। ਜੇ ਤੁਸੀਂ ਸਾਰਾ ਕੁਝ ਇਕੱਲਿਆਂ ਕਰਨਾ ਚਾਹੁੰਦੇ ਆ, ਆਪਣੇ ਦਮ ਦੇ ਉੱਤੇ ਜੇ ਕੁਝ ਕਰਨਾ ਜਿਹੜਾ ਉਹ ਚਾਹੁੰਦੇ ਆ, ਕਹਿੰਦੇ ਵੀ ਇਹਦੇ ਨਾਲ ਤੁਹਾਨੂੰ ਆਪਣੀ ਨਿਊਕਲੀਅਰ ਕੈਪੇਬਿਲਿਟੀ ਵਧਾਉਣੀ ਪਊਗੀ।
ਜਿਹਦੇ ਨਾਲ ਬਿਲੀਅਨਸ ਆਫ ਯੂਰੋਜ਼ ਦਾ ਖਰਚਾ ਤੁਹਾਡੇ ਕੋਲ ਜਿਹੜਾ ਉਹ ਲੱਗੂਗਾ। ਕਹਿੰਦੇ ਵੀ ਇਸ ਸਿਨਾਰੀਓ ਦੇ ਵਿੱਚ ਅਲਟੀਮੇਟ ਜਿਹੜਾ ਗਰੰਟੀਅਰ ਆ ਫਰੀडम ਦਾ ਉਹ ਹੈ ਕੀ ਆ, ਯੂਐਸ ਦਾ ਜਿਹੜਾ ਨਿਊਕਲੀਅਰ ਅਮਰੇਲਾ। ਜੇ ਤੁਹਾਡੇ ਕੋਲ ਕਹਿੰਦੇ ਵੀ ਆਪਣੀ ਉਹ ਛਤਰੀ ਨਿਊਕਲੀਅਰ ਵਾਲੀ ਨਹੀਂ ਹੋਈ ਤਾਂ ਫਿਰ ਕਹਿੰਦੇ ਵੀ ਗੁੱਡ ਲੱਕ, ਫਿਰ ਕੰਮ ਤੁਹਾਡੇ ਲਈ ਜਿਹੜਾ ਉਹ ਔਖਾ ਆ। ਕਹਿੰਦੇ ਵੀ ਇਹ ਕਮੈਂਟ ਹੁਣ ਮਾਰਕ ਰਟ ਦੇ ਉਸ ਟਾਈਮ ਦੇ ਉੱਤੇ ਜਿਹੜੇ ਉਹ ਆਏ ਆ ਜਦੋਂ ਯੂਰਪ ਤੇ ਜਿਹੜੇ ਵੈਸਟਰਨ ਐਲਾਈਜ਼ ਆ ਉਹਨਾਂ ਦੇ ਵਿੱਚ ਜਿਹੜੀਆਂ ਦਰਾਰਾਂ ਆ, ਨਾਟੋ ਦੇ ਵਿੱਚ ਜਿਹੜੀਆਂ ਦਰਾਰਾਂ ਆ ਉਹ ਉਸ ਟਾਈਮ ਦੇ ਉੱਤੇ ਨਜ਼ਰ ਆਉਣੀਆਂ ਸਾਹਮਣੇ ਹੋਈਆਂ ਜਦੋਂ ਡੈਨਮਾਰਕ ਦੀ ਜਿਹੜੀ ਥਾਂ ਗ੍ਰੀਨਲੈਂਡ ਨੂੰ ਰਾਸ਼ਟਰਪਤੀ ਟਰੰਪ ਆਪਣੇ ਅਧੀਨ ਲੈਣਾ ਜਿਹੜਾ ਉਹ ਚਾਹੁੰਦੇ ਸੀਗੇ। ਨਾਟੋ ਦੀ ਚੀਫ ਆ, ਉਹਨਾਂ ਨੇ ਕਾਫੀ ਪ੍ਰਸ਼ੰਸਾ ਜਿਹੜੀ ਆ ਟਰੰਪ ਹੋਣਾ ਦੀ ਕਰਦੇ ਹੋਏ ਆਖਿਆ ਵੀ ਜਿਹੜਾ ਆਰਟਿਕ ਸਿਕਿਉਰਿਟੀ ਦਾ ਜਿਹੜਾ ਮੁੱਦਾ ਆ ਉਹ ਬੜਾ ਹੀ ਅਹਿਮ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਉਹਨਾਂ ਨੇ ਪੈਰਵਾਈ ਜਿਹੜੀ ਇਸ ਚੀਜ਼ ਦੇ ਵਿੱਚ ਕਰਦੇ ਹੋਏ ਆਖਿਆ ਵੀ ਕਿਉਂ ਉਹ ਕਹਿ ਰਹੇ ਆ ਵੀ ਗ੍ਰੀਨਲੈਂਡ ਉਹਨਾਂ ਦੇ ਲਈ ਜ਼ਿਆਦਾ ਜ਼ਰੂਰੀ ਹੈਗਾ ਆ। ਉਹਨਾਂ ਨੇ ਕਿਹਾ ਵੀ ਆਈ ਥਿੰਕ ਹੀ ਇਜ਼ ਰਾਈਟ, ਦੇयर ਇਜ਼ ਐਨ ਇਸ਼ੂ ਵਿਦ ਆਰਟਿਕ ਰੀਜਨ, there is an issue of collective security, but these sea lanes are opening up because of Chinese and Russian are more and more active. So ਆਰਟਿਕ ਇਲਾਕੇ ਦੇ ਵਿੱਚ ਜਿਹੜੀਆਂ ਸਮੁੰਦਰੀ ਜਹਾਜ਼ਾਂ ਦੇ ਲਈ ਜਾਣ ਵਾਲੀਆਂ ਜਿਹੜੀਆਂ ਲੇਨਾਂ ਆ, ਰੋਡਸ ਆ, ਰਸਤੇ ਆ, ਜਿੱਦਾਂ ਉਹ ਖੁੱਲ ਰਹੇ ਆ ਤੇ ਕਹਿੰਦੇ ਵੀ ਇਹ ਇੱਕ ਸਾਰੇ ਯੂਰਪ ਦੇ ਲਈ ਇੱਕ ਸਿਕਿਉਰਿਟੀ ਦਾ ਤੇ ਅਮਰੀਕਾ ਦੇ ਲਈ ਖਾਸ ਕਰਕੇ ਸਿਕਿਉਰਿਟੀ ਦਾ ਇੱਕ ਇਸ਼ੂ ਹੈਗਾ ਆ, ਜਿਸ ਕਰਕੇ ਟਰੰਪ ਹੋਣਾ ਦਾ ਇਸ ਤਰੀਕੇ ਦਾ ਜਿਹੜਾ ਨਜ਼ਰੀਆ ਉਹ ਜਾਇਜ਼ ਹੈਗਾ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀ ਗੱਲ ਆ, ਇਹ ਉਹ ਪਾਰਟੀ ਜਿਹੜੀ ਜਿਹੜੇ ਆਪਾਂ ਇੱਧਰਲੇ ਪਾਸੇ ਦੀ ਗੱਲ ਕਰੀਏ ਵੀ ਉਹ ਲੋਕ ਜਿਹੜੇ ਮੰਨਦੇ ਨਹੀਂ ਆ ਵੀ ਗਲੋਬਲ ਵਾਰਮਿੰਗ ਹੋ ਰਹੀ ਆ, ਪਰ ਆਰਟਿਕ ਇਲਾਕੇ ਦੇ ਵਿੱਚ ਇਹ ਕਹਿੰਦੇ ਆ ਵੀ ਹਾਂ ਗਲੋਬਲ ਵਾਰਮਿੰਗ ਕਰਕੇ ਜਦੋਂ ਦਰਿਆ ਉੱਥੇ ਜਿਹੜੇ ਬਰਫ਼ ਪਿਘਲਣੀ ਆ ਤੇ ਉਹਦੇ ਕਰਕੇ ਜਿਹੜੀਆਂ ਸ਼ਿਪਿੰਗ ਲੇਨਸ ਆ ਉਹ ਵੱਧ ਜਾਣੀਆਂ ਤੇ ਰਸ਼ੀਆ ਤੇ ਚਾਈਨਾ ਵਾਲੇ ਆ ਉਹ ਉਸ ਦਾ ਫਾਇਦਾ ਚੱਕ ਸਕਦੇ ਆ। ਇਸ ਲਈ ਸਾਨੂੰ ਉਸ ਸਟ੍ਰੈਟੇਜਿਕ ਥਾਂ ਦੇ ਉੱਤੇ ਇੱਕ ਇੰਪੋਰਟੈਂਟ ਜਿਹੜੀ ਥਾਂ ਦੇ ਉੱਤੇ ਜਿਹੜਾ ਆ ਉਹ ਆਪਣੇ ਬੇਸ ਜਿਹੜੇ ਉਹ ਚਾਹੀਦੇ ਆ। ਸੋ ਘਰੇ ਉਹ ਮੰਨਦੇ ਨਹੀਂ ਆ, ਬਾਹਰ ਉੱਤੇ ਇਸ ਚੀਜ਼ ਨੂੰ ਜਿਹੜੇ ਮੰਨਦੇ ਹੋਏ ਦਾਅਵਾ ਕਰ ਰਹੇ ਆ ਵੀ ਸ਼ਿਪਿੰਗ ਲੇਨਸ ਇਹਦੇ ਕਰਕੇ ਹੀ ਜਿਹੜੀਆਂ ਜਦੋਂ ਓਪਨ ਹੋਣਗੀਆਂ ਤਾਂ ਸਮੱਸਿਆ ਜਿਹੜੀ ਉਹ ਆ ਸਕਦੀ ਆ। ਪਰ ਮਾਰਕ ਰਟ ਨੇ ਪੂਰੀ ਪੈਰਵਾਈ ਕਰਦੇ ਹੋਏ ਟਰੰਪ ਹੋਣਾ ਦੀ ਕਹਿ ਲਓ ਵੀ ਯੂਰਪ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਤੁਸੀਂ ਇਕੱਲੇ ਅਜੇ ਕਰਨ ਜੋਗੇ ਕੁਛ ਨਹੀਂ ਹੈਗੇ, ਸੁਪਨੇ ਲੈਣੇ ਆ, ਲਈ ਚੱਲੋ। ਜੀ, ਕੀ ਸੱਚਮੁੱਚ ਹੀ ਟਰੰਪ ਐਡਮਿਨਿਸਟ੍ਰੇਸ਼ਨ ਨੇ H1B ਵੀਜ਼ੇ ਵਾਲਿਆਂ ਦਾ ਡੋਰ ਜਿਹੜਾ ਬੰਦ ਕਰ ਦਿੱਤਾ ਹੈਗਾ, ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ ਲੋਕ ਹੈਗੇ ਆ? ਕਿਉਂਕਿ ਖਬਰਾਂ ਹੁਣ ਇਹ ਆ ਰਹੀਆਂ ਵੀ 2026 ਚ ਕਿਸੇ ਨੂੰ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ ਹੈਗੀ H1B ਵੀਜ਼ੇ ਦੇ ਲਈ ਕਿਸੇ ਵੀ ਜਿਹੜਾ ਅੰਬੈਸੀ ਆ ਉਹਦੇ ਵਿੱਚ। ਤੇ ਹੁਣ 2027 ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਉਹ ਦੇ ਰਹੇ ਹੈਗੇ ਆ। ਕਹਿੰਦੇ ਜਿਹੜਾ ਡਿਲੇ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਣ ਕੇ ਕੀਤਾ ਆ ਜਾਂ ਸੱਚਮੁੱਚ ਹੀ ਉਹ ਸਿਕਿਉਰਿਟੀ ਨੂੰ ਟਾਈਟ ਕਰ ਰਹੇ ਆ, ਵੈਟਿੰਗ ਕਰ ਰਹੇ ਹੈਗੇ H1B ਵੀਜ਼ਾ ਐਪਲੀਕੈਂਟਸ ਦੇ, ਤੇ ਇਸ ਕਰਕੇ ਡਿਲੇ ਬਹੁਤ ਜ਼ਿਆਦਾ ਹੋ ਰਹੀ ਆ। ਕਹਿੰਦੇ ਬਹੁਤ ਸਾਰੀਆਂ ਰਿਪੋਰਟਸ ਆਈਆਂ ਜਿਹਦੇ ਵਿੱਚ ਕਲੇਮ ਕੀਤਾ ਗਿਆ ਆ ਵੀ US ਕੌਂਸੂਲੇਟ ਆਫਿਸਰਸ ਜੋ ਇੰਡੀਆ ਦੇ ਵਿੱਚ ਹੈਗੇ ਆ, ਖਾਸ ਕਰਕੇ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਕੋਲਕਾਤਾ, ਇਹਨਾਂ ਸਾਰਿਆਂ ਦੇ ਵਿੱਚ ਜੋ H1B ਵੀਜ਼ਾ ਸਟੈਂਪਿੰਗ ਇੰਟਰਵਿਊਜ਼ ਆ ਉਹ ਹੁਣ 2027 ਤੱਕ ਜਿਹੜੀਆਂ ਆ ਐਕਸਟੈਂਡ ਕਰ ਦਿੱਤੀਆਂ ਗਈਆਂ ਹੈਗੀਆਂ। ਇਸ ਸਾਲ ਕੋਈ ਵੀ ਜਿਹੜੀ ਅਪਾਇੰਟਮੈਂਟ ਆ ਉਹ ਨਹੀਂ ਮਿਲ ਰਹੀ ਹੈਗੀ। ਇੱਕ ਅਮਰੀਕਨ ਐਡਵੋਕੇਸੀ ਕਾਉਂਸਲ ਹੈਗੀ ਆ, ਉਹਦੇ ਕਾਊਂਟਰ ਜੋ ਕੋ-ਫਾਊਂਡਰ ਆ ਰਜੀਸ਼ ਸ਼ਰਮਾ, ਉਹਨਾਂ ਨੇ ਇਹ ਕਿਹਾ ਵੀ ਇਹ ਜਾਣ-ਬੁੱਝ ਕੇ ਜੋ ਆ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਹੋ ਰਿਹਾ ਹੈਗਾ। ਕਹਿੰਦੇ ਵੀ ਇਹ ਬਹੁਤ ਪੈਥੈਟਿਕ ਹੈਗਾ। ਇੰਡੀਅਨ ਅਮਰੀਕਨ ਗਰੁੱਪ ਜੋ H1B ਵੀਜ਼ਾ ਸਟੈਂਪਿੰਗ ਲਈ 100% ਟਾਰਗੇਟ ਹੋ ਰਹੇ ਹੈਗੇ ਆ। ਕਹਿੰਦੇ ਉਹ ਹੋ ਰਹੇ ਆ ਜਿਹੜੇ ਆਲਰੇਡੀ ਜਿਨ੍ਹਾਂ ਦੀ ਵੈਟਿੰਗ ਹੋ ਚੁੱਕੀ ਹੈਗੀ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟਾਫ ਆ, JD ਵੈਂਸ, ਉਹਨਾਂ ਨੇ ਇਹ ਕਿਹਾ ਹੈਗਾ ਵੀ H1B ਵੀਜ਼ਾ ਜੋ ਇੰਡੀਅਨਸ ਦੇ ਲਈ ਹੈਗਾ ਔਰ ਓਨਲੀ ਫੈਨਸ ਮਾਡਲਸ ਔਨ ਵੀਜ਼ਾਸ ਇਨਸਟੈਡ। ਤੇ ਕਿਉਂਕਿ ਵਾਰ-ਵਾਰ JD ਵੈਂਸ ਇਹਦੇ ਤੇ ਕਮੈਂਟ ਕਰਦੇ ਰਹਿੰਦੇ ਹੈਗੇ ਆ, ਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਹੁਣ ਇਹਦਾ ਅਸਰ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਹੈਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ 100,000 ਵੀਜ਼ਾ ਫੀਸ ਦੀ ਗੱਲਬਾਤ ਕੀਤੀ ਗਈ ਸੀ। 3 ਮਹੀਨਿਆਂ ਬਾਅਦ ਫਿਰ ਵੀਜ਼ਾ ਸਟੈਂਪਿੰਗ ਡਿਲੇ ਕਰ ਦਿੱਤਾ ਗਿਆ ਮਈ 2026 ਤਾਈਂ, ਤੇ ਹੁਣ ਜਿਹੜੇ US ਕੌਂਸੂਲੇਟ ਆਫਿਸਰਸ ਇੰਡੀਆ ਦੇ ਵਿੱਚ ਆ ਉਹਨਾਂ ਨੇ 2027 ਤੱਕ ਵੀਜ਼ਾ ਸਟੈਂਪਿੰਗ ਕਰ ਦਿੱਤੀ ਹੈਗੀ ਆ। 100% ਕਹਿੰਦੇ ਵੀ ਟਾਰਗੇਟਿੰਗ ਇੰਡੀਅਨ ਅਮਰੀਕਨਸ ਦੀ ਹੋ ਰਹੀ ਆ।
ਤੇ ਭਾਰਤੀ ਮੂਲ ਦੇ ਲੋਕ ਜਿਹੜਾ ਉਹ ਹੁਣ ਤੜਫ ਤੜਫ ਕੇ ਇਹ ਕਹਿ ਰਹੇ ਹੈਗੇ ਆ ਵੀ ਸਾਡੇ ਨਾਲ ਇਹ ਜਿਹੜਾ ਧੱਕਾ ਹੋ ਰਿਹਾ ਹੈਗਾ ਆ। ਜਦ ਕਿ ਕਹਿੰਦੇ ਵੀ ਜਦੋਂ ਪਹਿਲਾਂ ਲੋਕ ਮੈਜੋਰਟੀ ਚ ਆ ਚੁੱਕੇ ਆ H1B ਵੀਜ਼ੇ ਵਾਲੇ, ਉਹ ਸਟੈਂਪ ਲਵਾਉਣ ਦੁਆਰਾ ਕੀ ਜਾਂਦੇ, ਉਹਨਾਂ ਦੀ ਤਾਂ ਬੈਟਿੰਗ ਪਹਿਲਾਂ ਹੀ ਹੋ ਜਾਂਦੀ ਹੈਗੀ ਆ ਜਦੋਂ ਜਿਹੜੇ ਮਰਜ਼ੀ ਸਾਲ ਉਹ ਆਏ ਹੋਣ। No new H1B stamping in 2026 for Indian professionals। ਇਦਾਂ ਦੀਆਂ ਜਿਹੜੀਆਂ ਹੈਡਲਾਈਨਸ ਵਾਲੀਆਂ ਜਿਹੜੀਆਂ ਖਬਰਾਂ ਆ, ਉਹ ਹੁਣ ਭਾਰਤ ਦੇ ਜਿਹੜੇ ਮੀਡੀਆ ਆ, ਨਿਊਜ਼ਪੇਪਰਸ ਹੈਗੇ, ਉਹਨਾਂ ਦੇ ਵਿੱਚ ਵੀ ਜਿਹੜੀਆਂ ਛਪਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, 1.5 ਸਾਲ ਤੱਕ ਲੋਕਾਂ ਨੂੰ ਡਿਲੇ ਹੋ ਕੇ ਜਿਹੜੀਆਂ H1 ਦੀਆਂ ਅਪਾਇੰਟਮੈਂਟਸ ਆ ਉਹ ਮਿਲ ਰਹੀਆਂ ਆ, ਖਾਸ ਕਰਕੇ ਭਾਰਤ ਲਈ। ਇਹ ਵੀ ਇੱਕ ਸਟ੍ਰੈਟੇਜਿਕ ਤਰੀਕਾ ਹੁੰਦਾ ਆ। ਭਾਰਤ ਨੂੰ ਵੀ ਉਹਨਾਂ ਨੇ ਕਈ ਗੱਲਾਂ ਜਿਹੜੀਆਂ ਉਹ ਮਨਵਾਉਣੀਆਂ ਹੈਗੀਆਂ ਆ। ਉਧਰ ਭਾਰਤ ਦੇ ਨਾਲ ਸੰਬੰਧਿਤ ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ ਇੰਡੀਆ ਤੇ ਯੂਰਪੀਅਨ ਯੂਨੀਅਨ ਉਹਨਾਂ ਨੇ ਇੱਕ ਟ੍ਰੇਡ ਡੀਲ ਕੀਤੀ ਆ। ਜਿਹੜੀ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ ਉਹਨੇ ਡੈਵੋਸ ਦੇ ਵਿੱਚ ਕਿਹਾ ਸੀ ਵੀ ਅਸੀਂ ਇੰਡੀਆ ਦੇ ਨਾਲ ਇੱਕ ਮਦਰ ਆਫ ਆਲ ਟ੍ਰੇਡ ਡੀਲਸ ਉਹ ਕਰਨ ਜਾ ਰਹੇ ਹਾਂ। ਸੋ ਉਹਨਾਂ ਨੇ ਅੱਜ ਇਸ ਦੀ ਅਨਾਉਂਸਮੈਂਟ ਕੀਤੀ ਜਿਹੜੀ ਉਹ ਹੈਗੀ ਆ। ਸੋ ਇਹਦਾ ਕੀ ਅਸਰ ਜਿਹੜਾ ਉਹ ਹੋਊਗਾ, ਅਮਰੀਕਾ ਦੇ ਨਾਲ ਅਜੇ ਤੱਕ ਭਾਰਤ ਦਾ ਕੋਈ ਸਮਝੌਤਾ ਨਹੀਂ ਹੋਇਆ ਹੈਗਾ। ਟ੍ਰੇਡ ਨੂੰ ਲੈ ਕੇ ਕਾਫੀ ਜਿਹੜੀ ਖਿੱਚੋਤਾਣ ਆਪਸ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਆ। ਉਧਰ ਇੰਡੀਆ ਤੇ EU ਨੇ ਇਸ ਜਿਹੜੀ ਆ ਟ੍ਰੇਡ ਡੀਲ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇੰਡੀਅਨ ਕਾਮਰਸ ਸਕੱਤਰ ਜਿਹੜੇ ਆ ਰਾਜੇਸ਼ ਅਗਰਵਾਲ, ਉਹ ਕਹਿ ਰਹੇ ਆ ਵੀ ਕਹਿੰਦੇ ਵੀ ਗੱਲਬਾਤ ਪੂਰੀ ਹੋ ਚੁੱਕੀ ਆ, ਡੀਲ ਫਾਈਨਲਾਈਜ਼ ਜਿਹੜੀ ਹੋ ਚੁੱਕੀ ਆ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ ਤੇ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਲੂਇਸ ਸੈਂਟੋਸ ਦੇ ਕੋਸਟਾ ਇਹ ਦਿੱਲੀ 'ਚ ਪਹੁੰਚੇ ਆ ਤੇ ਕਹਿੰਦੇ ਅਨਾਉਂਸਮੈਂਟ ਜਲਦ ਜਿਹੜੀ ਉਹ ਹੋ ਸਕਦੀ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਦੁਆਰਾ ਇੰਡੀਆ ਦੇ ਉੱਤੇ 50% ਜਿਹੜੇ ਟੈਰਿਫ ਆ ਉਹ ਲੱਗੇ ਹੋਏ ਆ ਪਿਛਲੇ ਸਾਲ ਦੇ ਹੀ, ਤੇ ਕਹਿੰਦੇ ਵੀ ਅਜੇ ਤੱਕ ਵੀ ਆਪਸ ਦੇ ਵਿੱਚ ਇਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ। ਇਸੇ ਦਰਮਿਆਨ ਹੁਣ ਯੂਰਪੀਅਨ ਯੂਨੀਅਨ ਵਾਲੇ ਉਹ ਵੀ ਟਰੰਪ ਤੋਂ ਕਿਤੇ ਨਾ ਕਿਤੇ ਝੰਬੇ ਆ, ਇੰਡੀਆ ਵਾਲੇ ਵੀ ਝੰਬੇ ਆ। ਸੋ ਇੱਕ ਦੂਜੇ ਦੇ ਕਹਿ ਲਓ ਵੀ ਹੁਣ ਇਹ ਦੋਸਤ ਬਣ ਕੇ ਸਾਹਮਣੇ ਉਹ ਆ ਰਹੇ ਹੈਗੇ ਨੇ। ਸੋ ਇਹਨਾਂ ਨੇ ਆਪਸ ਦੇ ਵਿੱਚ ਡੀਲ ਜਿਹੜੀ ਉਹ ਕਰ ਦਿੱਤੀ ਆ। ਇਹਨੂੰ ਮਦਰ ਆਫ ਆਲ ਡੀਲਸ ਜਿਹੜਾ ਲਗਾਤਾਰ ਆਖਿਆ ਜਾ ਰਿਹਾ। ਸੋ ਇਹ ਨਹੀਂ ਪਤਾ ਵੀ ਇਹਦੇ ਵਿੱਚ ਨਾਲ ਕਿਹੜੀਆਂ ਚੀਜ਼ਾਂ ਹੋਣਗੀਆਂ, ਕਿਹੜੀ ਚੀਜ਼ਾਂ ਦੇ ਉੱਤੇ ਨੈਗੋਸ਼ੀਏਸ਼ਨ ਹੋਈ ਆ। ਮੰਗਲਵਾਰ ਨੂੰ ਹੀ ਕਹਿੰਦੇ ਵੀ ਮੋਦੀ ਨੇ ਇੱਕ ਬਾਈਲੈਟਰਲ ਸਮਿਟ ਨਾਲ ਜਿਹੜੀ ਉਰਸੁਲਾ ਵੌਨ ਡਰ ਲੇਨ ਹੈਗੀ ਆ ਉਹਦੇ ਨਾਲ ਕੀਤੀ ਹੈਗੀ ਆ। ਤੇ ਕਹਿੰਦੇ ਵੀ ਇਹ ਜਦੋਂ ਐਗਰੀਮੈਂਟ ਆ ਯੂਰਪੀਅਨ ਪਾਰਲੀਮੈਂਟ ਤੇ ਯੂਰਪੀਅਨ ਕੌਂਸਲ ਦੇ ਦੁਆਰਾ ਜਦੋਂ ਅਪਰੂਵ ਕਰ ਦਿੱਤਾ ਜੇ ਉਹ ਜਾਊਗਾ। ਸੋ ਕਹਿੰਦੇ ਵੀ ਇਸ ਸਾਲ ਦੇ ਵਿੱਚ ਹੀ ਇਹਦੀ ਫਾਰਮਲ ਸਾਈਨਿੰਗ ਜਿਹੜੀ ਹੋਊਗੀ, ਪਰ ਇਸ ਡੀਲ ਨੂੰ ਅਜੇ ਯੂਰਪੀਅਨ ਪਾਰਲੀਮੈਂਟ ਤੇ ਕੌਂਸਲ ਦੇ ਵਿੱਚ ਅਪਰੂਵ ਜਿਹੜਾ ਉਹ ਹੋਣਾ ਹੋਊਗਾ। ਡੈਵੋਸ ਦੇ ਵਿੱਚ ਯੂਰਪੀਅਨ ਯੂਨੀਅਨ ਵਾਲੇ ਇਹੀ ਕਹਿ ਰਹੇ ਸੀਗੇ ਵੀ ਦੇਖੋ ਜੀ, ਏਡੀ ਵੱਡੀ ਆਬਾਦੀ ਦੇ ਨਾਲ ਅਸੀਂ ਜਿਹੜਾ ਹੋਰ ਸਮਝੌਤਾ ਆ ਉਹ ਕਰਨ ਜਿਹੜਾ ਹੋ ਜਾ ਰਹੇ ਆ। ਹੋ ਸਕਦਾ ਵੀ ਉਹ ਟਰੰਪ ਹੁਣਾਂ ਨੂੰ ਅੱਖਾਂ ਦਿਖਾਉਣ ਦੀ ਇਸ ਦੇ ਵਿੱਚ ਇਸ ਜ਼ਰੀਏ ਜਿਹੜੀ ਉਹ ਕੋਸ਼ਿਸ਼ ਹੋਵੇ। ਪਰ ਹਾਲ ਦੀ ਘੜੀ ਇਹ ਦੋਨੋਂ ਹੀ ਕਹਿ ਸਕਦੇ ਆ ਵੀ ਸਟੇਟਸ ਜਾਂ ਦੋਨੋਂ ਹੀ ਅਜਿਹੀਆਂ ਪਾਵਰਸ ਆਪਸ ਦੇ ਵਿੱਚ ਹੱਥ ਮਿਲਾ ਰਹੀਆਂ ਆ ਜਦ ਅਮਰੀਕਾ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ ਰਹੀ ਹੈਗੀ। ਜੀ ਬਿਲਕੁਲ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ ਜੋ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵੀ ਕਿਸ ਤਰ੍ਹਾਂ ਚਾਈਨਾ ਦੇ ਵਿੱਚ AI ਨੂੰ ਲੈ ਕੇ ਕਿੰਡਰਗਾਰਟਨ ਤੋਂ ਲੈ ਕੇ ਹਰ ਇੱਕ ਕਲਾਸ ਦੇ ਵਿੱਚ ਉਹਨਾਂ ਨੇ ਇੰਪਲੀਮੈਂਟ ਕੀਤੀ ਹੈਗੀ ਆ, ਤੇ ਇਸ ਤੋਂ ਬਿਨਾਂ ਆਉਣ ਵਾਲਾ ਸਮਾਂ ਦੁਨੀਆ 'ਚ ਨਹੀਂ ਹੈਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ ਤੇ ਅਮਰੀਕਾ ਦੇ ਵਿੱਚ ਜੋ ਕੰਜ਼ਿਊਮਰ ਕੌਨਫੀਡੈਂਸ ਆ ਉਹ ਕਾਫੀ ਜ਼ਿਆਦਾ ਡਾਊਨ ਗਿਆ। ਇੱਕ ਤਰ੍ਹਾਂ ਨਾਲ ਕਲੈਪਸ ਹੀ ਕਹਿ ਸਕਦੇ ਹਾਂ, ਲੋਐਸਟ ਲੈਵਲ ਆ ਸਨ 2014 ਤੋਂ ਬਾਅਦ। ਕਿਉਂਕਿ ਇਕਨੋਮਿਕ ਮੂਡ ਜਿਹੜਾ ਆ ਅਮਰੀਕਨ ਲੋਕਾਂ ਦਾ ਕਹਿੰਦੇ ਕਾਫੀ ਡਿਟੀਓਰੇਟ ਹੋ ਰਿਹਾ ਹੈਗਾ ਜਨਵਰੀ ਮਹੀਨੇ 'ਚ। ਕਾਨਫਰੰਸ ਬੋਰਡ ਕੰਜ਼ਿਊਮਰ ਕੌਨਫੀਡੈਂਸ ਇੰਡੈਕਸ ਜਨਵਰੀ ਮਹੀਨੇ ਦੇ ਵਿੱਚ 9.7 ਡਾਊਨ ਗਿਆ ਤੇ ਇਸ ਟਾਈਮ 84.5 ਇਹਦੀ ਰੀਡਿੰਗ ਆ, ਲੋਐਸਟ ਆ 2014 ਸਨ ਤੋਂ ਬਾਅਦ। ਇਹ ਹੁਣ ਟੈਰਿਫਸ ਨੂੰ ਲੈ ਕੇ ਉਹ ਤੋਂ ਬਾਅਦ 2020 ਦੇ ਵਿੱਚ ਜੋ ਆਪਾਂ ਦੇਖ ਸਕਦੇ ਆ ਪੈਂਡੈਮਿਕ ਰਿਸੈਸ਼ਨ ਆਇਆ ਸੀਗਾ। ਜਨਵਰੀ ਦੀ ਰੀਡਿੰਗ ਜਿਹੜੀ ਆਈ ਆ, ਇਹਨੇ ਜਿਹੜਾ ਇਕਨੋਮਿਸਟ ਨੂੰ ਕਾਫੀ ਜ਼ਿਆਦਾ ਜਿਹੜਾ ਸਰਪ੍ਰਾਈਜ਼ ਕੀਤਾ ਹੈਗਾ। ਓਵਰਆਲ ਜਦੋਂ ਆਪਾਂ ਆਮ ਲਾਈਫ 'ਚ ਦੇਖਦੇ ਆ ਜਾਂ ਮਾਲ 'ਚ ਦੇਖਦੇ ਆ ਜਾਂ ਹਾਈਵੇ ਬੜੀਆਂ ਸੜਕਾਂ ਭਰੀਆਂ ਐਨ ਰਸ਼ ਇਦਾਂ ਲੱਗਦਾ ਹੈਗਾ, ਪਰ ਕਹਿੰਦੇ ਵੀ ਆਲ 5 ਕੰਪੋਨੈਂਟਸ ਜਿਹੜੇ ਇੰਡੈਕਸ ਦੇ ਉਹ ਡਿਟੀਓਰੇਟ ਹੋਏ ਹੈਗੇ ਆ। ਤਾਂ ਕਰਕੇ ਜਿਹੜਾ ਇੰਡੈਕਸ ਆ ਇੰਨਾ ਡਾਊਨ ਗਿਆ ਹੈਗਾ। ਟੈਰਿਫ, ਟ੍ਰੇਡ, ਪੋਲਿਟਿਕਸ, ਲੇਬਰ ਮਾਰਕੀਟ ਕੰਡੀਸ਼ਨ, ਇਹ ਸਾਰਿਆਂ ਨੇ ਇਹਦੇ ਉੱਤੇ ਅਸਰ ਕੀਤਾ ਹੈ। ਇਸ ਤੋਂ ਬਿਨਾਂ ਹੈਲਥ ਇੰਸ਼ੋਰੈਂਸ ਉਹ ਵੀ ਇਹਦੇ ਵਿੱਚ ਹੁਣ ਐਡ ਹੋ ਰਹੀ ਹੈਗੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਪ੍ਰੀਮੀਅਮ ਇੰਨਾ ਜ਼ਿਆਦਾ ਇਨਕਰੀਜ਼ ਹੋ ਗਿਆ ਹੈਗੇ ਆ, ਕਈਆਂ ਤੋਂ ਅਫੋਰਡ ਕਰਨਾ ਕਾਫੀ ਔਖਾ ਹੈਗਾ। ਤੇ ਯੂਐਸ ਦੇ ਜਿਹੜੇ ਕੰਜ਼ਿਊਮਰਸ ਆ ਉਹ ਕਾਫੀ ਫਰਸਟ੍ਰੇਟਡ ਹੈਗੇ ਆ, ਖਾਸ ਕਰਕੇ ਹਾਈ ਕਾਸਟ ਆਫ ਲਿਵਿੰਗ ਨੂੰ ਲੈ ਕੇ। ਤੇ EMPLOYER ਜੋ ਆ ਉਹ ਹੁਣ ਹਾਇਰ ਨਹੀਂ ਕਰ ਰਹੇ, ਉਹਨਾਂ ਦੀ ਹਾਇਰਿੰਗ ਬੜੀ ਸਲੋ ਲੈਵਲ ਦੇ ਉੱਤੇ ਹੈਗੀ ਆ। ਅਫੋਰਡੇਬਲ ਕੇਅਰ ਐਕਟ ਦੇ ਥਰੂ ਲੋਕਾਂ ਦੇ ਪ੍ਰੀਮੀਅਮ ਕਾਫੀ ਜ਼ਿਆਦਾ ਵੱਧ ਗਏ ਹੈਗੇ ਆ ਤੇ ਗਰੋਸਰੀਜ਼, ਇਲੈਕਟ੍ਰਿਸਿਟੀ, ਇਹਨਾਂ ਸਾਰਿਆਂ ਦੇ ਰੇਟਸ ਕਾਫੀ ਹਾਈ ਹੋਏ ਆ। ਸਾਰਿਆਂ ਨੂੰ ਪਤਾ ਹੀ ਆ ਜਦੋਂ ਤੁਸੀਂ ਬਿੱਲ ਦਿੰਦੇ ਹੈਗੇ ਆ, ਤੇ ਇਸ ਕਰਕੇ ਜੋ ਇਕਨੋਮਿਕ ਗਰੋਥ ਹੈਗੀ ਆ ਉਹ ਸਲੋ ਲੱਗਦੀ ਹੈਗੀ ਆ ਇਸ ਸਾਲ ਦੇ ਵਿੱਚ। ਜੀ ਜੀ ਬਿਲਕੁਲ। ਸੋ ਇਕੋਨਮੀ ਦੇ ਵਿੱਚ ਜੋ ਡਾਵਾਂਡੋਲ ਹੋਇਆ ਆ, ਲੋਕਾਂ ਦਾ ਕੰਜ਼ਿਊਮਰ ਦਾ ਜਿੱਦਾਂ ਤੁਸੀਂ ਦੱਸਿਆ ਵੀ ਭਰੋਸਾ ਥੋੜਾ ਜਿਹਾ ਟੁੱਟਿਆ ਜਿਹੜਾ ਉਹ ਹੈਗਾ ਆ। ਸੋ ਇਨਫਲੇਸ਼ਨ ਵਧੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਚੱਜ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਘਟੀ ਨਹੀਂ। ਹਾਂ, ਨੰਬਰਸ ਦਾ ਹੇਰ ਫੇਰ ਆਪਾਂ ਤੁਹਾਨੂੰ ਪਤਾ ਹੀ ਆ ਵੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਜਿਹੜੀ ਗੱਲ ਆਖਦੇ। ਕੱਲ ਵੀ ਆਪਾਂ ਜਿੱਦਾਂ ਤੁਹਾਨੂੰ ਦੱਸਿਆ, ਪਰ ਇਹ ਆ ਵੀ ਹੁਣ ਥੋੜੇ ਟੈਕਸ ਮਨੀ ਤੁਹਾਨੂੰ $1000 ਜੇ ਵੱਧ ਆ ਗਈ, ਤੁਸੀਂ ਖੁਸ਼ ਜਿਹੜੇ ਉਹ ਥੋੜੇ ਚਿਰ ਲਈ ਹੋਣਾ, ਪਰ ਇਹ ਆ ਵੀ ਓਵਰਆਲ ਤੁਸੀਂ ਦੇਖੋ ਵੀ ਕਿੰਨੇ ਹਜ਼ਾਰ ਐਕਸਟਰਾ ਪੂਰੇ ਸਾਲ ਦੇ ਵਿੱਚ ਲੱਗ ਚੁੱਕੇ ਹੈਗੇ ਆ। ਸੋ ਇਹ ਮਹਿੰਗਾਈ ਦੇ ਜਿਹੜਾ ਉਹ ਚੱਲਦੇ ਆ, ਲੋਕਾਂ ਦੀਆਂ ਜੇਬਾਂ ਜਿਹੜੀਆਂ ਆ ਉਹ ਖਾਲੀ ਹੋ ਰਹੀਆਂ ਆ। ਪ੍ਰੈਸ਼ਰ ਜਿਹੜਾ ਦਬਾਅ ਆ ਉਹ ਲੋਕਾਂ ਨੂੰ ਲਗਾਤਾਰ ਇਸ ਦੇ ਵਿੱਚ ਝੱਲਣਾ ਪੈ ਰਿਹਾ। ਲੋਕਾਂ ਨੂੰ, ਬਿਜ਼ਨੈਸਿਸ ਨੂੰ, ਸਾਰਿਆਂ ਦੇ ਉੱਤੇ ਹੀ ਜਿਹੜਾ ਇਸ ਦਾ ਅਸਰ ਪਿਆ ਹੈਗਾ ਆ। ਹੌਲੀਡੇ ਸੀਜ਼ਨ ਹਰਜੋਤ ਸਿੰਘ ਜੀ ਲੰਘਣ ਕਰਕੇ ਹੁਣ ਲੋਕਾਂ ਨੇ ਖਰਚੇ ਸ਼ਾਇਦ ਘਟਾ ਜਿਹੜੇ ਉਹ ਦਿੱਤੇ ਹੋਣ, ਇਹ ਸੋਚ ਜਿਹੜੇ ਉਹ ਲੋਕ ਰਹੇ ਆ। ਸੋ ਇਹ ਜਿਹੜੇ ਇੱਕ ਕੰਜ਼ਿਊਮਰ ਦੇ ਬਾਰੇ ਜਿਹੜਾ ਉਹ ਦੱਸਣਾ, ਕੌਨਫੀਡੈਂਸ ਕੋਲੈਪਸ ਹੋਣਾ 2014 ਤੋਂ ਬਾਅਦ 'ਚ, ਇਹ ਉਸੇ ਵੱਲ ਨੂੰ ਹੀ ਜਿਹੜਾ ਇਸ਼ਾਰਾ ਨਜ਼ਰ ਆ ਰਿਹਾ ਆ। ਥੋੜੇ ਦਿਨ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਸੀਗਾ, ਜਿਹੜੇ ਉਪ ਰਾਸ਼ਟਰਪਤੀ JD ਵੈਂਸ ਉਹਨਾਂ ਨੂੰ ਜਦੋਂ ਅਫੋਰਡੇਬਿਲਟੀ ਦੇ ਉੱਤੇ, ਇਕੋਨਮੀ ਦੇ ਉੱਤੇ ਸਵਾਲ ਜਿਹੜਾ ਉਹ ਪੁੱਛਿਆ ਗਿਆ ਸੀ, ਤਾਂ ਉਹਨਾਂ ਨੇ ਇਹ ਕਹਿ ਕੇ ਆਪਣੇ ਸਿਰ ਤੋਂ ਪੱਲਾ ਜਿਹੜਾ ਉਹ ਝਾੜ ਲਿਆ ਸੀਗਾ। ਕਹਿੰਦੇ ਵੀ ਇਹ ਕੀਤਾ ਕਰਾਇਆ ਬਾਈਡਨ ਦਾ ਆ, ਸਾਲ ਹੋ ਗਿਆ ਉਹਦਾ ਇਹਨਾਂ ਦੇ ਪੂਰੇ ਪ੍ਰਸ਼ਾਸਨ ਨੂੰ ਵੀ ਇਸ ਦੇ ਵਿੱਚ ਲਿਆਉਂਦਿਆਂ ਨੂੰ। ਪਰ ਓਵਰਆਲ ਇਸ ਗੱਲ ਦੇ ਵਿੱਚੋਂ ਇਹ ਮੰਨਣ ਵਾਲੀ ਗੱਲ ਉਹਨਾਂ ਨੇ ਕਿਤੇ ਨਾ ਕਿਤੇ ਇਹ ਮੰਨ ਲਈ, ਇਦਾਂ ਕਹਿ ਕੇ ਵੀ ਇਕੋਨਮੀ ਦਾ ਮੰਦਾ ਹਾਲ ਆ, ਜਿਸ ਕਰਕੇ ਉਹ ਦੋਸ਼ ਬਾਈਡਨ ਹੁਣਾਂ ਦੇ ਉੱਤੇ ਸਿਰ ਦੇ ਉੱਤੇ ਜ਼ਰੂਰ ਜਿਹੜਾ ਉਹ ਮੜ ਰਹੇ ਆ ਵੀ ਇਕੋਨਮੀ ਹੈ ਡਾਵਾਂਡੋਲ, ਪਰ ਕਸੂਰ ਉਹਦੇ ਵਿੱਚ ਸਾਡਾ ਨਹੀਂ, ਪੁਰਾਣੇ ਪ੍ਰਸ਼ਾਸਨ ਦਾ ਆ। ਪਰ ਇਹ ਆ ਵੀ ਹੁਣ ਆ ਜਿਹੜੇ ਕੰਜ਼ਿਊਮਰ ਕੌਨਫੀਡੈਂਸ ਵਗੈਰਾ ਕਲੈਪਸ ਹੋਣੇ, ਇਹ ਸਾਰੇ ਉਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਚਾਈਨਾ ਦੇ ਵਿੱਚ, ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਜੂਕੇਸ਼ਨ ਨੂੰ ਲੈ ਕੇ ਚਾਈਨਾ ਦੀ ਜਿਹੜੀ ਸਰਕਾਰ ਆ ਉਹ ਬਹੁਤ ਜ਼ੋਰ ਲਾ ਰਹੀ ਆ। ਉਹਨਾਂ ਨੇ ਐਲੀਮੈਂਟਰੀ ਸਕੂਲਸ ਤੋਂ ਹੀ ਇਹ ਐਜੂਕੇਸ਼ਨ ਸ਼ੁਰੂ ਕਰ ਦਿੱਤੀ ਆ। ਚਾਈਨਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਇਹ ਭਰ ਦਿੱਤਾ ਹੈ ਵੀ ਜਿਹੜਾ ਆਉਣ ਵਾਲਾ ਸਮਾਂ ਆ
ਉਹ ਸਾਇੰਸ ਤੇ ਟੈਕਨੋਲੋਜੀ ਦਾ ਹੀ ਹੈਗਾ ਆ। ਸੋ ਹੁਣ ਰੋਬੋਟਸ ਦੀ ਸਟੱਡੀ ਇਹ ਬਿਲਕੁਲ 3rd ਗ੍ਰੇਡ 4th ਗ੍ਰੇਡ ਸਟੂਡੈਂਟਸ ਨੂੰ ਪੜ੍ਹਾਉਣੀ ਉਹਨੀ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਇੱਕ ਐਲੀਮੈਂਟਰੀ ਸਕੂਲ ਬੀਜਿੰਗ ਦੇ ਵਿੱਚ ਯੂਨੀਵਰਸਿਟੀ ਡਿਸਟ੍ਰਿਕਟ 'ਚ ਆ, 11 ਸਾਲਾਂ ਦਾ ਬੱਚਾ ਲੀ ਜਿਚਨ ਉਹਨੂੰ ਜਿਹੜਾ ਆ ਟ੍ਰੇਨਿੰਗ ਕਲਾਸ ਦੇ ਵਿੱਚ ਪੜ੍ਹਾਇਆ ਜਾ ਰਿਹਾ ਕਿਸ ਤਰ੍ਹਾਂ ਜਿਹੜੇ ਸਮਾਲ ਰੋਬੋਟਸ ਆ ਉਹਨਾਂ ਨੂੰ ਰਨ ਕਰਨਾ ਆ, ਕਿਸ ਤਰ੍ਹਾਂ ਰਿਮੋਟ ਕੰਟਰੋਲ ਕਰਨਾ ਆ, ਯੂਜ਼ ਕਰਨਾ ਹੈਗਾ, ਤਾਂ ਕਿ ਜਿਹੜੀ ਉਹਦੀ ਥਿੰਕਿੰਗ ਹੈਗੀ ਆ। ਕਹਿੰਦੇ ਵੀ ਜਿਹੜੇ ਰੋਬੋਟਸ ਆ ਉਹ ਮਾਰਸ ਤੇ ਮੂਨ ਨੂੰ ਭੇਜਿਓ ਚਾਈਨਾ ਨੇ, ਉਹ ਉੱਥੋਂ ਤੱਕ ਉਹ ਬੰਦਾ ਸੋਚ ਸਕੇ। ਕਹਿੰਦੇ ਵੀ ਜੇ ਰੋਵਰਸ ਕਮ ਅਕ੍ਰੋਸ ਏ ਕ੍ਰੇਟਰ ਇਨ ਫਰੰਟ ਆਫ ਇਟ, ਤੇ ਕਿੱਦਾਂ ਉਹ ਡਿਸਾਈਡ ਕਰੂਗਾ ਵੀ ਕਮਿਊਨੀਕੇਟ ਉਹਨੂੰ ਅਰਥ ਦੇ ਨਾਲ ਕਰਨਾ ਹੈਗਾ ਆ। ਜੀ ਸੋ ਇਸੇ ਤਰ੍ਹਾਂ ਇੱਕ ਹੋਰ ਬੱਚੇ ਦੀ ਵੀ ਦੱਸਦੇ ਆ ਵੀ ਕਿਸ ਤਰ੍ਹਾਂ ਉਹਨੂੰ ਜਿਹੜੀ ਸੌਫਟਵੇਅਰ ਉਹ ਯੂਜ਼ ਕਰਦਾ ਆ ਡਰਾਇੰਗਸ ਦੇ ਲਈ, ਤਾਂ ਕਿ ਉਹ ਕਿਸ ਤਰ੍ਹਾਂ ਜਿਹੜੇ ਪੰਛੀ ਆ ਉਹ ਸਮੁੰਦਰ ਦੇ ਉੱਤੇ ਕਿੱਧਰ ਨੂੰ ਜਾ ਰਹੇ ਹੈਗੇ, ਵੈਦਰ ਦੇ ਹਿਸਾਬ ਨਾਲ ਕੀ ਉਹਨਾਂ ਦੇ ਉੱਤੇ ਅਸਰ ਹੋ ਰਿਹਾ ਹੈਗਾ। ਸੋ ਪੂਰਾ ਜ਼ੋਰ ਜਿਹੜਾ ਆ ਇਸ ਵੇਲੇ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਲਾ ਦਿੱਤਾ ਹੈਗਾ। ਯੂਐਸ ਸਕੂਲ ਦੇ ਵਿੱਚ ਹਜੇ ਵੀ ਇੰਨਾ ਜ਼ਿਆਦਾ ਜਿਹੜਾ ਨਹੀਂ ਲੱਗ ਰਿਹਾ, ਕਿਉਂਕਿ ਡਿਵਾਈਡ ਬਹੁਤ ਆ, ਡਿਜੀਟਲ ਡਿਵਾਈਡ ਕਹਿੰਦੇ ਵੀ ਅਮਰੀਕਾ ਦੇ ਵਿੱਚ ਹੈਗਾ ਆ। ਚਾਈਨੀਜ਼ ਅਥਾਰਟੀ ਨੇ ਇਸ ਸੰਬੰਧ ਦੇ ਵਿੱਚ ਆਪਣਾ ਪੂਰਾ ਸਟੈਂਡ ਲਿਆ ਹੈਗਾ ਆ। ਸੋ ਕੰਪਿਊਟਰ ਸਕਿੱਲ ਟੀਚਰ ਜਿਹੜੇ ਆ 3rd ਗ੍ਰੇਡ 4th ਗ੍ਰੇਡ ਦੇ ਆ, ਉਹ ਪੂਰੇ ਜਿਹੜੀ ਆ ਇਹਦੇ ਉੱਤੇ ਬੱਚਿਆਂ ਨੂੰ ਉਹ ਟ੍ਰੇਨਿੰਗ ਦੇ ਰਹੇ ਹੈਗੇ ਆ। ਕਹਿੰਦੇ ਇਸ ਸਾਲ ਦੀ ਫਾਲ ਦਾ ਜਿਹੜਾ ਸੈਸ਼ਨ ਸਟਾਰਟ ਹੋਣਾ ਆ ਉਹਦੇ ਵਿੱਚ ਹਰ ਇੱਕ ਸਟੂਡੈਂਟ ਜੋ ਐਲੀਮੈਂਟਰੀ ਤੇ ਮਿਡਲ ਸਕੂਲ ਦੇ ਵਿੱਚ ਹੈਗਾ ਚਾਈਨਾ 'ਚ ਬੀਜਿੰਗ ਦੇ ਵਿੱਚ ਤੇ ਹੋਰ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ ਉਹ AI ਦੇ ਬਾਬਤ ਲਰਨ ਕਰਨਾ ਸ਼ੁਰੂ ਕਰੂਗਾ। ਤੀਜੇ ਗ੍ਰੇਡ ਦੇ ਜਿਹੜੇ ਬੇਸਿਕ ਹੋਊਗੇ ਬੱਚਿਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਜੂਕੇਸ਼ਨ, ਚੌਥੇ ਗ੍ਰੇਡ ਫੋਕਸ ਕਰੂਗੇ ਡਾਟਾ ਤੇ ਕੋਡਿੰਗ ਦੇ ਉੱਤੇ, ਤੇ 5ਵੇਂ ਗ੍ਰੇਡ ਦੇ ਜਿਹੜੇ ਸਟੂਡੈਂਟਸ ਆ ਉਹ ਇੰਟੈਲੀਜੈਂਟ ਏਜੰਟਸ ਤੇ ਐਲਗੋਰਿਥਮ ਇਹਦੇ ਬਾਰੇ ਜਿਹੜੀ ਜਾਣਕਾਰੀ ਲੈਣਗੇ। ਤੇ ਉਹ ਤੁਸੀਂ ਦੇਖੋ ਵੀ ਕਹਾਂ ਜਾ ਕੇ ਉਹ ਜਦੋਂ ਕਾਲਜ ਦੇ ਵਿੱਚ ਜਾਣਗੇ, ਯੂਨੀਵਰਸਿਟੀ ਵਿੱਚ ਜਾਣਗੇ ਤੇ ਉਹਨਾਂ ਦਾ ਜਿਹੜਾ ਕੀ ਜੋ ਸਟੈਂਡਿੰਗ ਹੋਊਗੀ। ਸੋ ਪੋਲੀਟੀਕਲ ਸਲੋਗਨ ਜੋ ਆ ਉੱਥੇ ਦੀ ਸਰਕਾਰ ਨੇ ਕਹਿੰਦੇ ਵੀ ਬਿਲਡ ਏ ਸਟਰੋਂਗ ਨੇਸ਼ਨ ਥਰੂ ਸਾਇੰਸ ਐਂਡ ਟੈਕਨੋਲੋਜੀ, ਇਹ ਆਲਰੇਡੀ ਬਣਾ ਦਿੱਤਾ ਆ ਚਾਈਨਾ ਵਾਲਿਆਂ ਨੇ। ਸੋ ਜਿਹੜੀ ਰੂਲਿੰਗ ਕਮਿਊਨਿਸਟ ਪਾਰਟੀ ਆ, ਉਹਨਾਂ ਦਾ ਬਿਗੇਸਟ ਡ੍ਰੀਮ ਹੈਗਾ ਆ ਵੀ ਜੋ ਚਾਈਨਾ ਆ ਉਹ ਟੈਕਨੋਲੋਜੀਕਲੀ ਐਡਵਾਂਸ ਹੋਵੇ ਤੇ ਸੈਲਫ ਸਫੀਸ਼ੀਐਂਟ ਹੋਵੇ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਆ ਉਹ ਨੈਸ਼ਨਲ ਸਿਕਿਉਰਿਟੀ ਤੇ ਇਕਨੋਮਿਕ ਕੰਪੀਟੀਟਿਵਨੈਸ ਦੇ ਵਿੱਚ ਪੂਰਾ ਹਿੱਸਾ ਪਾਊਗੀ। ਸੋ ਕਹਿੰਦੇ ਵੀ ਗਲੋਬਲ ਲੀਡਰ ਚਾਈਨਾ ਵਾਲੇ ਬਣਨਾ ਚਾਹੁੰਦੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਆਉਣ ਵਾਲੇ 4 ਸਾਲਾਂ ਦੇ ਵਿੱਚ। ਸੋ ਪੂਰਾ ਜ਼ੋਰ ਜਿਹੜਾ ਉਹਨੇ ਬੱਚਿਆਂ ਤੋਂ ਐਲੀਮੈਂਟਰੀ ਸਕੂਲ ਤੋਂ ਲਾਣਾ ਸ਼ੁਰੂ ਕਰ ਦਿੱਤਾ ਹੈਗਾ। ਜੀ ਅਗਲੀ ਜਿਹੜੀ ਗੱਲ ਕਰੀਏ, ਹੁਣੇ ਖਬਰ ਆ ਰਹੀ ਆ ਹਾਈਵੇ 58 ਜਿਹੜਾ ਬੇਕਰਸਫੀਲਡ ਦੇ ਵਿੱਚੋਂ ਜਿਹੜੇ ਲੰਘਦਾ ਆ ਪਰਲੇ ਪਾਸੇ ਨੂੰ, ਜਦੋਂ ਈਸਟ ਕੋਸਟ ਵਾਲੇ ਪਾਸੇ ਨੂੰ ਜਾਂਦੇ ਆ ਉਧਰ ਨੂੰ ਜਾਣ ਦੇ ਲਈ CHP ਦੱਸ ਰਿਹਾ 30 ਤੋਂ 40 ਜਿਹੜੀਆਂ ਗੱਡੀਆਂ ਆ ਇੱਕ ਬਹੁਤ ਵੱਡੇ ਹਾਈਵੇ 58 ਈਸਟ ਬਾਉਂਡ ਦੇ ਉੱਤੇ ਜਿਹੜੀ ਉਹ ਕ੍ਰੈਸ਼ ਹੋਇਆ ਆ। ਮਲਟੀ ਵਹੀਕਲ ਕ੍ਰੈਸ਼ ਜਿਹੜਾ ਇਸ ਦੇ ਵਿੱਚ ਹੋਇਆ ਆ। ਕਾਫੀ ਜ਼ਿਆਦਾ ਧੁੰਦ ਲੱਗਦਾ ਆ ਵੀ ਉਹਦੇ ਕਰਕੇ ਇਹ ਚੀਜ਼ ਵਾਪਰੀ ਆ। ਟਾਵਰ ਲਾਈਨ ਰੋਡ ਦੇ ਨਜ਼ਦੀਕ ਹੋਈ ਆ, ਜਿਹਦੇ ਕਰਕੇ ਦੋਨੋਂ ਹੀ ਤਰਫੋਂ ਜਿਹੜੀ ਹਾਈਵੇ ਆ ਉਸ ਨੂੰ ਬੰਦ ਜਿਹੜਾ ਉਹ ਕੀਤਾ ਗਿਆ ਆ। ਆਪਣੇ ਇੱਕ ਜਿਹੜੇ ਲਿਸਨਰ ਨੇ ਉਹਨਾਂ ਨੇ ਕਿਉਂਕਿ ਉਹ ਉਧਰੋਂ ਲੰਘ ਰਹੇ ਸੀ, ਉਹਨਾਂ ਨੇ ਵੀ ਕਾਲ ਕਰਕੇ ਤੇ ਵੀਡੀਓ ਵੀ ਜਿਹੜੀ ਉੱਥੇ ਘੱਲੀ ਜਿਹੜੀ ਉਹ ਹੈਗੀ ਆ। ਸੋ ਵੈਬਸਾਈਟ ਦੀ ਜਿਹੜੀ CHP ਦੀ ਵੈਬਸਾਈਟ, ਉਹਨਾਂ ਨੇ ਦੱਸਿਆ ਵੀ ਤਕਰੀਬਨ ਸਵੇਰੇ ਅੱਜ 8:07 ਦੇ ਉੱਤੇ ਪਹਿਲਾਂ ਜਿਹੜੀਆਂ 3 ਗੱਡੀਆਂ ਈਸਟ ਬਾਉਂਡ ਜਿਹੜੀਆਂ 58 ਦੇ ਉੱਤੇ ਜਾ ਰਹੀਆਂ ਸੀ ਟਾਵਰ ਲਾਈਨ ਰੋਡ ਦੇ ਨਜ਼ਦੀਕ, ਉਹ ਐਕਸੀਡੈਂਟ ਜਿਹੜੀਆਂ ਉਹ ਵਾਪਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਗੱਡੀਆਂ ਇੱਕ ਦੂਜੇ ਦੇ ਵਿੱਚ ਵੱਜਦੀਆਂ ਗਈਆਂ ਤੇ ਕੁੱਲ ਮਿਲਾ ਕੇ 30 ਤੋਂ 40 ਗੱਡੀਆਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਵੱਜ ਜਿਹੜੀਆਂ ਉਹ ਚੁੱਕੀਆਂ ਹੈਗੀਆਂ। ਸੋ 3-4 ਵਹੀਕਲ ਕ੍ਰੈਸ਼, 30-40 ਵਹੀਕਲ ਜਿਹੜਾ ਪਾਈਲ ਅਪ ਉਹ ਉੱਥੇ ਬਣ ਚੁੱਕਾ ਹੈਗਾ ਆ। ਜਿਹੜੇ ਕੈਲਟਰਾਂਸ ਵਾਲੇ ਆ ਉਹ ਕਹਿ ਰਹੇ ਆ ਵੀ ਜਿਹੜਾ ਹਾਈਵੇ 58 ਆ ਹਾਲ ਦੀ ਘੜੀ ਉੱਥੇ ਦੋਨਾਂ ਥਾਵਾਂ ਦੇ ਉੱਤੇ ਇਹਨਾਂ ਨੇ ਬੰਦ ਜਿਹੜਾ ਉਹ ਕੀਤਾ ਆ। ਸੋ ਜਿਹੜੇ ਵੀ 58 ਨੂੰ ਦੇ ਉੱਤੇ ਜਾਂਦੇ ਨੇ, ਖਾਸ ਕਰਕੇ ਜਿਹੜੇ ਟਰੱਕਰਸ ਹੋਣਗੇ ਜਾਂ ਵੈਸੇ ਉਹਨਾਂ ਨੇ ਉੱਧਰ ਨੂੰ ਜਾਣਾ ਆ, ਵੀ ਉਹਨਾਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਪਵੇਗਾ। ਸੋ ਆਪਣੇ ਹਿਸਾਬ ਦੇ ਨਾਲ ਡੀਟੂਅਰ ਜਿਹੜਾ ਉਹ ਲੈ ਕੇ ਜਿਹੜਾ ਚੱਲੋ, ਕਦੋਂ ਤੱਕ ਖੁੱਲ ਜਾਊਗਾ ਉਸ ਦੇ ਬਾਰੇ ਕਹਿੰਦੇ ਵੀ ਅਜੇ ਸਾਡੇ ਕੋਲ ਕੋਈ ਵੀ ਅਨੁਮਾਨ ਨਹੀਂ ਹੈਗਾ।
ਕੋਈ ਦੱਸਿਆ ਨਹੀਂ ਜਿਹੜਾ ਉਹ ਜਾ ਸਕਦਾ ਵੀ ਕਦੋਂ ਜਿਹੜਾ ਇਸ ਦੇ ਵਿੱਚ ਇਸ ਨੂੰ ਦੁਬਾਰਾ ਜਿਹੜਾ ਉਹ ਖੁੱਲੂਗਾ। ਸੋ ਗੱਡੀਆਂ ਨੂੰ ਹੁਣ ਚੱਕਣਾ ਪੈਣਾ, ਵਿੱਚ ਹੀ ਸੈਮੀ ਟਰੱਕ ਆ, ਵਿੱਚ ਹੀ ਗੱਡੀਆਂ ਆ, ਪੈਸੇਂਜਰ ਗੱਡੀਆਂ ਵੀ ਆ, ਸਾਰਾ ਕੁਝ ਜਿਹੜਾ ਕਹਿੰਦੇ ਵੀ ਆਪਸ ਦੇ ਵਿੱਚ ਉਹ ਵੱਜੀਆਂ ਆ। ਸੋ ਕਈ ਇੰਜਰੀਜ਼ ਮਾਈਨਰ ਤੋਂ ਮੇਜਰ ਜਿਹੜੀਆਂ ਉਹ ਹੋਈਆਂ ਆ। ਇਹ ਬਚਾ ਰਿਹਾ ਵੀ ਕਿਸੇ ਦੀ ਮੌਤ ਇਸ ਐਕਸੀਡੈਂਟ ਦੇ ਵਿੱਚ ਨਹੀਂ ਵਾਪਰੀ ਹੈਗੀ। ਕਹਿੰਦੇ ਵੀ CHP ਵਾਲੇ ਹੁਣ ਜਿੰਨੀਆਂ ਗੱਡੀਆਂ ਆਪਸ 'ਚ ਟਕਰਾਈਆਂ ਆ, ਸਾਰਿਆਂ ਦੀਆਂ ਡਰਾਈਵਰ ਦੀ ਇਨਫੋਰਮੇਸ਼ਨ ਤੇ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਇਕੱਤਰ ਜਿਹੜੀ ਉਹ ਕਰ ਰਹੀ ਆ, ਤੇ ਕਈ ਜਿਹੜੇ ਟੋ ਟਰੱਕ ਆ ਉਹਨਾਂ ਨੂੰ ਹੁਣ ਉੱਥੇ ਸੱਦਿਆ ਗਿਆ ਆ ਥਾਂ ਨੂੰ, ਰੋਡ ਨੂੰ ਖਾਲੀ ਕਰਾਉਣ ਦੇ ਲਈ। ਜੀ। ਅਗਲੀ ਖਬਰ ਵੱਲ ਚਲੀਏ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਏਜੰਟਸ ਹੁਣ ਕਹਿੰਦੇ ਵੀ ਮਿਲਾਨ ਜੋ ਕੋਰਟੀਨਾ ਓਲੰਪਿਕਸ ਹੋਣੀਆਂ ਉੱਥੇ ਵੀ ਸਿਕਿਉਰਿਟੀ ਪ੍ਰੋਵਾਈਡ ਕਰਨਗੇ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਾਲੇ। ਇਹਨੂੰ ਲੈ ਕੇ ਹੁਣ ਇਟਲੀ ਦੇ ਵਿੱਚ ਵੀ ਜੋ ਆ ਕਾਫੀ ਰੌਲਾ ਪੈ ਰਿਹਾ ਹੈਗਾ। ਆਫੀਸ਼ੀਅਲਸ ਨੇ ਕਨਫਰਮ ਕੀਤਾ ਆ ਭਈ ਆਈਸ ਵਾਲੇ ਜੋ ਫੈਡਰਲ ਏਜੰਟਸ ਹੈਗੇ ਆ ਉਹ ਡਿਪਲੋਮੈਟਿਕ ਸਿਕਿਉਰਿਟੀ ਡਿਟੇਲਸ ਜੋ ਆ ਉੱਥੇ ਪ੍ਰੋਵਾਈਡ ਕਰਨਗੇ ਜੋ ਓਲੰਪਿਕਸ ਹੋਣੀਆਂ ਹੈਗੀਆਂ। ਇਸ ਤੋਂ ਪਹਿਲਾਂ ਵੀ ਕਈ ਕਹਿੰਦੇ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹ ਪਿਛਲੇ ਸਮਿਆਂ 'ਚ ਵੀ ਸਪੋਰਟ ਕਰਦੀਆਂ ਰਹੀਆਂ ਹੈਗੀਆਂ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਤੇ ਆਈਸ ਵਾਲੇ ਰਲ ਕੇ ਕਹਿੰਦੇ ਵੀ ਕਿਉਂਕਿ ਅੱਜ ਕੱਲ ਜੋ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ, ਆਈਸ ਨੂੰ ਲੈ ਕੇ ਇੰਨਾ ਜ਼ਿਆਦਾ ਅਮਰੀਕਾ ਦੇ ਵਿੱਚ ਰੌਲਾ ਪਿਆ ਹੋਇਆ ਆ, ਤੇ ਜੇ ਓਲੰਪਿਕਸ ਦੇ ਵਿੱਚ ਉਹ ਪਹੁੰਚਦੇ ਹੈਗੇ ਆ ਤੇ ਉਹਦਾ ਜਿਹੜਾ ਹੋਰ ਵੀ ਵਿਰੋਧ ਹੋ ਸਕਦਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਵੱਧ ਚੁੱਕਾ ਆ, ਤੇ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਜਿਹੜੀਆਂ ਖਬਰਾਂ ਖਾਸ ਕਰਕੇ ਮਿਨੇਸੋਟਾ ਤੋਂ ਜਿਹੜੀ ਉਹ ਆ ਰਹੀਆਂ, ਟਰੰਪ ਅਤੇ ਜਿਹੜੇ ਕ੍ਰਿਸਟੀ ਨਿਯਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਹੈ, ਉਹਨਾਂ ਦੀ ਵੀ ਆਪਸ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਆ। ਟਰੰਪ ਹੋਣਾ ਦੀ ਜਿਹੜੀ ਟੋਨ ਆ ਉਹ ਇਸ ਬਾਬਤ ਕੱਲ ਦੀ ਆਪਾਂ ਦੇਖ ਰਹੇ ਹਾਂ ਵੀ ਉਹ ਸ਼ਿਫਟ ਹੋਈ ਆ। ਟਰੰਪ ਹੋਣਾ ਨੇ ਬੈਕ ਕੀਤਾ ਆ ਨਿਯਮ ਨੂੰ, ਉਹਨਾਂ ਨੇ ਕਿਹਾ ਵੀ ਸ਼ੀ ਇਜ਼ ਨਾਟ ਸਟੈਪਿੰਗ ਡਾਊਨ। ਜਿਹੜੀ ਅਸਤੀਫੇ ਦੀ ਉਹਨਾਂ ਦੀ ਮੰਗ ਚੱਲ ਰਹੀ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਦੀ, ਉਸ ਨੂੰ ਉਹਨਾਂ ਨੇ ਨਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆ। ਟਰੰਪ ਹੋਣਾ ਨੇ ਕਿਹਾ ਵੀ ਸ਼ੀ ਇਜ਼ ਡੂਇੰਗ ਏ ਵੈਰੀ ਗੁੱਡ ਜੌਬ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ। ਬਾਰਡਰਸ ਆਰ ਜਿਹੜੇ ਟੌਮ ਹੋਮਨ ਆ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਟਰੰਪ ਹੋਣਾ ਦੇ ਦੁਆਰਾ ਹੁਣ ਘੱਲਿਆ ਗਿਆ ਆ। ਅੱਜ ਉਹਨਾਂ ਦੀ ਮੁਲਾਕਾਤ ਟੌਮ ਹੋਮਨ ਦੀ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਤੇ ਮਿਨਿਆਪੋਲਿਸ ਦੇ ਮੇਅਰ ਜੇਕਬ ਫਰੇ ਉਹਨਾਂ ਦੇ ਨਾਲ ਹੋਣ ਜਾ ਰਹੀ ਆ। ਸੋ ਟਰੰਪ ਹੋਣਾ ਨੇ ਦੱਸਿਆ ਵੀ ਹੀ ਇਜ਼ ਮੀਟਿੰਗ ਵਿਦ ਦਾ ਗਵਰਨਰ, ਹੀ ਇਜ਼ ਮੀਟਿੰਗ ਵਿਦ ਦਾ ਮੇਅਰ, ਆਈ ਥਿੰਕ ਲੇਟਰ ਆਈ ਵਿਲ ਹੀਅਰ ਦੈਟਸ ਆਲ ਗੋਇੰਗ ਵੈਰੀ ਵੈਲ। ਕੱਲ ਟਿਮ ਵਾਲਜ਼ ਦੀ ਜਿਹੜੀ ਫੋਨ ਦੇ ਉੱਤੇ ਗੱਲਬਾਤ ਟਰੰਪ ਹੋਣਾ ਦੇ ਨਾਲ ਹੋਈ, ਜਿਸ ਦੇ ਵਿੱਚ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਸਾਡੀ ਦੋਨਾਂ ਦੀ ਜਿਹੜੀ ਵੇਵ ਲੈਂਥ ਆ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਮੈਚ ਕੀਤੀ ਆ, ਤੇ ਦੋਨੋਂ ਜਾਣੇ ਵਧੀਆ ਚੀਜ਼ ਚਾਹੁੰਦੇ ਆ ਮਿਨੇਸੋਟਾ ਦੇ ਲਈ। ਮਿਨੇਸੋਟਾ ਦੇ ਅਧਿਕਾਰੀ ਲਗਾਤਾਰ ਮੰਗ ਜਿਹੜੇ ਉੱਥੇ ਕਰ ਰਹੇ ਆ, ਜਿਹੜੇ ਉੱਥੋਂ ਦੇ ਇਲੈਕਟਿਡ ਅਧਿਕਾਰੀ, ਵੀ ਆਈਸ ਨੂੰ ਜਿਹੜਾ ਉੱਥੋਂ ਫੈਡਰਲ ਏਜੰਟਸ ਨੂੰ ਵਾਪਸ ਬੁਲਾ ਲਿਆ ਜਾਵੇ। ਟਰੰਪ ਉਹਨਾਂ ਨੇ ਨਾਲ ਹੀ ਬਿਆਨ ਦਿੱਤਾ, ਕਹਿੰਦੇ ਵੀ ਆਨਰੇਬਲ ਤੇ ਓਨੈਸਟ ਇਨਵੈਸਟੀਗੇਸ਼ਨ ਹੋਊਗੀ ਜਿਹੜੀ ਫੇਟਲ ਸ਼ੂਟਿੰਗ ਹੋਈ ਆ ਐਲੈਕਸ ਪ੍ਰੈਟੀ ਦੀ, ਤੇ ਕਹਿੰਦੇ ਵੀ ਉਸ ਦੇ ਉੱਤੇ ਆਪ ਖੁਦ ਨਜ਼ਰ ਰੱਖਣਗੇ, ਵਾਚਿੰਗ ਓਵਰ ਇਟ। ਸੋ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਪ੍ਰੈਟੀ ਦੀ ਮੌਤ ਕੀ ਜਸਟੀਫਾਈਡ ਸੀਗੀ, ਕਹਿੰਦੇ ਵੀ ਉਹ ਮੰਨਦੇ ਆ ਵੀ ਪ੍ਰੈਟੀ ਡੈਥ ਵਾਜ਼ ਜਸਟੀਫਾਈਡ। ਦਾ ਕਹਿੰਦੇ ਵੀ ਇੰਡੀਕੇਟਡ ਜਿਹੜੀ ਆ ਵੀ ਉਹ ਆਪ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਜਿਹੜੇ ਉਹ ਰਹਿਣਗੇ, ਤੇ ਕਹਿੰਦੇ ਵੀ ਇਟਸ ਗੋਇੰਗ ਟੂ ਬੀ ਅ ਬਿਗ ਇਨਵੈਸਟੀਗੇਸ਼ਨ, ਆਈ ਵਾਂਟ ਟੂ ਸੀ ਦੀ ਇਨਵੈਸਟੀਗੇਸ਼ਨ, ਆਈ ਐਮ ਗੋਇੰਗ ਟੂ ਬੀ ਵਾਚਿੰਗ ਓਵਰ ਇਟ। ਸੋ ਆਇਓਵਾ ਦੇ ਲਈ ਡਿਪਾਰਟ ਕਰ ਰਹੇ ਸੀਗੇ ਜਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਜਿਸ ਤਰੀਕੇ ਦੇ ਨਾਲ ਐਲੈਕਸ ਪ੍ਰੈਟੀ ਨੂੰ ਪਹਿਲਾਂ ਡੋਮੈਸਟਿਕ ਟੈਰਰਿਸਟ ਕ੍ਰਿਸਟੀ ਨਿਯਮ ਤੇ ਹੋਰ ਇਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਕਿਹਾ ਸੀਗਾ, ਉਹ ਉਸ ਟੋਨ ਤੋਂ ਖਾਸੇ ਜਿਹੜੇ ਆ ਪਰੇ ਹੋਏ ਹੀ ਜਿਹੜੇ ਉਹ ਨਜ਼ਰ ਆ ਰਹੇ, ਆਪਣੇ ਆਪ ਨੂੰ ਉਹਨਾਂ ਤੋਂ ਉਹ ਜੀ ਗੱਲ ਤੋਂ ਉਹਨਾਂ ਨੇ ਪਰੇ ਰੱਖਿਆ ਆ। ਪਰ ਕ੍ਰਿਸਟੀ ਨਿਯਮ ਨੂੰ ਉਹਨਾਂ ਨੇ ਥਾਪੜਾ ਦਿੰਦੇ ਹੋਏ ਇਹ ਆਖਿਆ ਆ ਵੀ ਉਹ ਕਦੀ ਉਹ ਸਟੈਪ ਡਾਊਨ ਨਹੀਂ ਕਰ ਰਹੀ ਹੈਗੀ। ਜੀ, ਤੇ ਜਾਂਦੇ ਜਾਂਦੇ ਗੋਲਡ ਦਾ ਦੱਸਦੇ ਜਾਈਏ। ਗੋਲਡ $5100 ਦੇ ਕਰੀਬ ਪਹੁੰਚ ਗਿਆ ਹੈਗਾ।
ਤੇ ਫੈਡਰਲ ਰਿਜ਼ਰਵ ਬੋਰਡ ਵੱਲੋਂ ਇੰਡੀਕੇਸ਼ਨ ਆ ਰਹੀ ਹੈ ਵੀ ਇਸ ਸਾਲ ਹੋ ਸਕਦਾ 2 ਵਾਰੀ ਇੰਟਰਸਟ ਰੇਟ ਘਟਾਇਆ ਜਾਵੇ। ਜੀ ਸਾਲ ਦੇ ਹਰਜੋਤ ਸਿੰਘ ਜੀ ਵਿਚਾਲੇ ਨਵੇਂ ਫੈਡ ਜਿਹੜੇ ਚੇਅਰ ਆ ਉਹ ਆ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਟਰੰਪ ਹੋਣਾ ਦੇ ਕਹੇ ਸਰਕਾਰ ਦੇ ਕਹੇ ਇੰਟਰਸਟ ਰੇਟ ਘਟਣ ਲੱਗ ਜਾਣਗੇ ਤਾਂ ਇਹ ਵੀ ਜਿਹੜੀ ਇੱਕ ਇੰਡੀਪੈਂਡੈਂਟ ਸੰਸਥਾ ਸੀ ਉਹ ਕਿਤੇ ਨਾ ਕਿਤੇ ਕਹਿ ਲਓ ਵੀ ਪੋਲੀਟੀਸਾਈਜ਼ ਜਿਹੜੀ ਉਹ ਜ਼ਰੂਰ ਹੋ ਜਾਊਗੀ ਤੇ ਆਉਂਦੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਕਾਫੀ ਜ਼ਿਆਦਾ ਨੁਕਸਾਨ ਹੀ ਇਵੈਂਚੁਅਲੀ ਆ ਉਹ ਦੇਖਣ ਨੂੰ ਮਿਲ ਸਕਦੇ ਆ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਆ ਇਜਾਜ਼ਤ ਤੇ ਸਮਾਂ ਸਮਾਪਤ ਆ। ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।